ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ ਤੇ ਫਿਰ ਕਰਾਂਗੇ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਤਿ ਸ਼੍ਰੀ ਪ੍ਰੋਗਰਾਮ ਅਕਾਲ ਖਬਰ ਤੇ ਪ੍ਰਵੀਨ ਜੀ। ਨਜ਼ਰ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦਿੰਦੇ ਨੇ। ਕਵਰਡ ਕੈਲੀਫੋਰਨੀਆ ਤੇ ਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚਣ ਦੇ ਲਈ ਤੇ ਕਵਰਡ ਕੈਲੀਫੋਰਨੀਆ ਦੇ ਬਾਰੇ ਹੋਰ ਜਾਣਕਾਰੀਆਂ ਹਾਸਲ ਕਰਨ ਦੇ ਲਈ 408 272 2500 ਤੇ ਗੱਲ ਕੀਤੀ ਜਾ ਸਕਦੀ ਹੈ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਪੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਸ਼ਰਮਾ ਜੀ ਖਬਰਾਂ ਦੀ ਸ਼ੁਰੂਆਤ ਕਰੀਏ ਜੀਰੇ ਤੋਂ। ਜਦੋਂ ਮਾਨ ਸਾਹਿਬ ਮੁੱਖ ਮੰਤਰੀ ਨਹੀਂ ਸੀ ਬਣੇ ਤਾਂ ਅਕਸਰ ਹੀ ਕਹਿੰਦੇ ਹੁੰਦੇ ਸੀ ਲੋਕਤੰਤਰ ਦੇ ਵਿੱਚ ਲੀਡਰ ਵੱਡੇ ਨਹੀਂ ਹੁੰਦੇ, ਲੋਕ ਵੱਡੇ ਹੁੰਦੇ ਆ। ਪਰ ਉਹੀ ਲੋਕਾਂ ਦੀ ਬਣੀ ਸਰਕਾਰ, ਜਿਹਨੂੰ ਲੋਕਾਂ ਦੀ ਕਿਹਾ ਗਿਆ ਪਿੰਡਾਂ 'ਚ ਚੱਲਣ ਵਾਲੀ ਸਰਕਾਰ, ਤਸ਼ੱਦਦ ਢਾ ਰਹੀ ਹੈ। ਇੱਕ ਵਾਰ ਝੜਪਾਂ ਹੋਣ ਤੋਂ ਬਾਅਦ ਦੱਸਦੇ ਆ ਹਾਈ ਕੋਰਟ 'ਚ ਵੀ ਕਾਫੀ ਮਾਹੌਲ ਗਰਮ ਰਿਹਾ ਇਸ ਮਸਲੇ ਤੇ ਜਦੋਂ ਸੁਣਵਾਈ ਹੋ ਰਹੀ ਸੀ। ਬਿਲਕੁਲ ਪ੍ਰਵੀਨ ਜੀ, ਕੱਲ ਇਸ ਮਸਲੇ ਤੇ ਸੁਣਵਾਈ ਸੀ ਤੇ ਉਧਰ ਹਾਈ ਕੋਰਟ ਦੇ ਵਿੱਚ ਕਈ ਤੇ ਬੈਂਸ ਸਾਹਿਬ ਦਾ ਆਮੋ ਸਾਹਮਣਾ ਚੱਲ ਰਿਹਾ ਸੀ ਤੇ ਇੱਧਰ ਪੁਲਿਸ ਤੇ ਕਿਸਾਨਾਂ ਵਿਚਾਲੇ ਲਾਠੀਚਾਰਜ ਵੀ ਚੱਲ ਰਹੀ ਸੀ। ਕਿਸਾਨ ਸੰਗਠਨਾਂ ਨੂੰ ਕੱਲ ਫਿਰ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਵੱਲੋਂ ਰਾਹ ਰੋਕਿਆ ਗਿਆ। ਜਦੋਂ ਉਹਨਾਂ ਨੇ ਅੱਗੇ ਵਧਣਾ ਚਾਹਿਆ ਤਾਂ ਉਹਨਾਂ ਤੇ ਲਾਠੀਆਂ ਭਰਾਈਆਂ ਪੁਲਿਸ ਨੇ ਤੇ ਫਿਰ ਮੋੜਵਾਂ ਹਮਲਾ, ਮਤਲਬ ਉੱਥੇ ਪ੍ਰਦਰਸ਼ਨਕਾਰੀਆਂ ਵੱਲੋਂ ਵੀ ਸੋਟੀਆਂ ਦਾ ਜਵਾਬ ਸੋਟੀਆਂ ਨਾਲ ਦਿੱਤਾ ਗਿਆ ਤੇ ਉਹ ਆਪਸ 'ਚ ਤਕਰਾਰ ਵੀ ਹੋਈ, ਉੱਥੇ ਬਹਿਸ ਵੀ ਹੋਈ, ਧੱਕਾ ਮੁੱਕੀ ਹੋਈ ਤੇ ਪੁਲਿਸ ਨੂੰ ਪਿੱਛੇ ਵੀ ਹਟਣਾ ਪਿਆ। ਸੋ ਇਸ ਲਈ ਇੱਕ ਪਾਸੇ ਉਧਰ ਪੁਲਿਸ ਦਾ ਕਹਿਰ ਜਾਰੀ ਸੀ, ਦੂਏ ਪਾਸੇ ਕੋਰਟ ਦੇ ਵਿੱਚ ਜਦੋਂ ਮਾਮਲੇ ਦੀ ਸੁਣਵਾਈ ਆਉਂਦੀ ਆ ਤਾਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਹ ਕਿਹਾ ਜਾਂਦਾ ਕਿ ਜੀ ਤੁਸੀਂ ਪਹਿਲਾਂ ਧਰਨਾ ਖਤਮ ਕਰੋ। ਉਹ ਮਤਲਬ ਸਿੱਧੇ ਸ਼ਬਦਾਂ 'ਚ ਉੱਥੇ ਦੇ ਸਰਪੰਚ ਨੂੰ ਹਦਾਇਤ ਕਰਕੇ, ਉਸ ਪਿੰਡ ਦੀ ਹਦੂਦ ਦੇ ਸਰਪੰਚ ਨੂੰ ਕਹਿੰਦੇ ਨੇ ਕਿ ਧਰਨਾ ਖਤਮ ਕਰੋ ਤੇ ਅਸੀਂ 5 ਮੈਂਬਰੀ ਕਮੇਟੀ ਬਣਾਵਾਂਗੇ। ਉਹ ਕਮੇਟੀ ਜਾਂਚ ਕਰੂਗੀ, ਤੁਸੀਂ ਉਸ ਕਮੇਟੀ 'ਚ ਕਿਸ ਦਾ ਨਾਮ ਪਾਉਣਾ ਤਾਂ ਦੱਸੋ, ਪਰ ਧਰਨਾ ਤੁਹਾਨੂੰ ਪਹਿਲਾਂ ਚੱਕਣਾ ਪਊਗਾ, ਫਿਰ ਕਮੇਟੀ ਬਣੂਗੀ, ਫਿਰ ਸਾਰਾ ਕੁਝ ਜਾਂਚ ਹੋਊਗਾ। ਤੇ ਐਡਵੋਕੇਟ ਕਈ ਹੋਰੀ ਜਿਹੜੇ ਕਿ ਮਤਲਬ ਕਿ ਪੰਜਾਬ ਦੇ ਐਡਵੋਕੇਟ ਜਰਨਲ ਨੇ ਹੁਣ, ਉਹ ਆਪਣੇ ਵਕੀਲਾਂ ਨਾਲ ਉੱਥੇ ਹਾਜ਼ਰ ਸੀ। ਉਹਨਾਂ ਨੇ ਦੱਸਿਆ ਜੀ ਕਿ ਲਓ ਜੀ, ਅਸੀਂ FIR ਵੀ ਦਰਜ ਕਰਤੀ ਆ ਪ੍ਰਦਰਸ਼ਨਕਾਰੀਆਂ ਤੇ, ਅਸੀਂ ਇੱਕ ਗੇਟ ਵੀ ਖਲਾਤਾ ਜੀ ਫੈਕਟਰੀ ਦਾ, ਅਸੀਂ ਜੀ ਇੰਨੇ ਬੰਦੇ ਵੀ ਗ੍ਰਿਫਤਾਰ ਕਰ ਲਏ ਤੇ ਜੀ ਮਤਲਬ ਕਿ ਅਸੀਂ ਪੂਰੀ ਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ। ਤੇ ਉਧਰੋਂ ਐਡਵੋਕੇਟ RS ਬੈਂਸ ਹੋਰੀ ਪੇਸ਼ ਹੁੰਦੇ ਨੇ ਲੋਕਾਂ ਵੱਲੋਂ, ਪੰਜਾਬ ਵੱਲੋਂ ਜਾਂ ਆਵਾਮ ਵੱਲੋਂ, ਤੇ ਉਹ ਕਹਿੰਦੇ ਕਿ ਜੀ ਕਿ ਇਹ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ, ਉਸ ਇਲਾਕੇ ਦੇ ਪਿੰਡ ਦੇ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ, ਕਿਉਂਕਿ ਇਸ ਫੈਕਟਰੀ ਦੇ ਵਿੱਚੋਂ ਇਕੱਲੇ ਸ਼ਰਾਬ ਦਾ ਮਸਲਾ ਨਹੀਂ ਹੈਗਾ। ਉਹਨਾਂ ਵੱਲੋਂ ਜਿਹੜਾ ਪੋਲਿਊਸ਼ਨ ਫੈਲਾਇਆ ਜਾ ਰਿਹਾ, ਮਸਲਾ ਤਾਂ ਉਹਦਾ ਮਸਲਾ ਤਾਂ ਇਹ ਹੈ ਕਿ ਜਿਹੜਾ ਉਹ ਕੈਮੀਕਲ ਮਤਲਬ ਕਿ ਧਰਤੀ 'ਚ ਜਾਂਦੇ ਨੇ ਜਾਂ ਪਾਣੀ 'ਚ ਜਾਂਦੇ ਨੇ, ਜਾਂ ਉਹਦੀ ਸਹੀ ਉਹ ਵੇਸਟੇਜ ਦੀ ਜਿਹੜੀ ਉਹ ਮਤਲਬ ਕਿ ਉਹਨੂੰ ਉਹ ਨਹੀਂ ਕਰਦੇ, ਟਰੀਟ ਨਹੀਂ ਕਰਦੇ, ਜਾਂ ਉਹਨੂੰ ਸਹੀ ਮਤਲਬ ਕਿ ਉਹਦਾ ਸੀਵਰੇਜ ਸਿਸਟਮ ਨਹੀਂ ਸਹੀ ਹੈਗਾ, ਜਿਹਦਾ ਨਤੀਜਾ ਇਹ ਹੈ ਕਿ ਉਹ ਧਰਤੀ 'ਚ ਪਾਣੀ 'ਚ ਮਿਲਦਾ ਤੇ ਇਲਾਕੇ 'ਚ ਜ਼ਹਿਰ ਫੈਲ ਰਿਹਾ। ਇਸ ਲਈ ਮਸਲਾ ਤਾਂ ਇਹ ਹੈ। ਪਰ ਮਾਨਯੋਗ ਕੋਰਟ ਨੇ ਕਿਹਾ ਕਿ ਨਹੀਂ, ਸਾਡੇ ਕੋਲ ਜਿਹੜੇ ਫੈਕਟਰੀ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਜਿਹੜੇ ਤੱਥ ਹੈ ਇਹਨਾਂ ਦੇ ਸਾਹਮਣੇ ਕਿ ਜੀ ਲੋਕ ਜਬਰੀ ਉੱਥੇ ਬੈਠੇ ਨੇ ਤੇ ਫੈਕਟਰੀ ਕਹਿੰਦੀ ਅਸੀਂ ਨਿਯਮ ਸਾਰੇ ਪਾਲ ਰਹੇ ਹਾਂ, ਪਾਣੀ ਦੇ ਸੈਂਪਲ ਲਏ ਗਏ ਨੇ, ਉਹ ਸਾਰੇ ਪਾਸ ਨੇ ਜੀ, ਚਾਹੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਲਏ ਨੇ, ਚਾਹੇ ਪੰਜਾਬ ਬੋਰਡ ਨੇ ਲਏ ਨੇ, ਉਹ ਤਾਂ ਪਾਸ ਨੇ। ਸੋ ਜਿਹੜੀ ਗੱਲ ਕੱਲ ਆਪਾਂ ਕਰ ਰਹੇ ਸੀ ਪ੍ਰਵੀਨ ਜੀ, ਉਸੇ ਗੱਲ ਤੇ ਹੁਣ ਧਰਨਾਕਾਰੀ ਵੀ ਆ ਗਏ ਜੀ, ਚਾਹੇ ਤਾਂ ਉਹ ਤੁਹਾਡੀ ਸਾਡੀ ਗੱਲ ਉਹਨਾਂ ਤੱਕ ਪਹੁੰਚੀ ਆ, ਕਿਉਂਕਿ ਲਗਾਤਾਰ ਰਾਬਤਾ ਵੀ ਹੁੰਦਾ ਰਹਿੰਦਾ। ਸੋ ਇਸ ਲਈ ਉਹ ਮੀਡੀਆ ਦੀਆਂ ਖਬਰਾਂ ਤੇ ਵੀ ਨਜ਼ਰ ਰੱਖਦੇ ਨੇ। ਉਹ ਕਹਿੰਦੇ ਜੀ ਕਿ 15 ਦਿਨ ਪੰਜਾਬ ਦੀ ਸਾਰੀ ਸਰਕਾਰ, ਇਹਨਾਂ ਦੇ ਮੰਤਰੀ, ਇਹਨਾਂ ਦੇ MLA ਤੇ ਇਹਨਾਂ ਦੇ ਰਾਜ ਸਭਾ ਮੈਂਬਰ ਸਣੇ ਬਾਬਾ ਜੀ ਸੰਤ ਸਿੰਘ ਚਿਆਲ ਹੋਰੀ, ਠੀਕ ਹੈ, ਕਿ 15 ਦਿਨ ਲਗਾਤਾਰ ਇਹ ਪਾਣੀ ਪੀ ਲੈਣ, ਅਸੀਂ ਧਰਨਾ ਖਤਮ ਕਰ ਦਾਂਗੇ। ਠੀਕ ਹੈ।
ਇਸ ਗੱਲ ਤੇ ਆ ਜਾਣ। ਆਪਾਂ ਵੀ ਇਹ ਕਹਿ ਰਹੀ ਸੀ ਕਿ ਕੈਬਨਿਟ 'ਚ ਮਤਾ ਪਾ ਲੈਣ ਹੂੰ ਕਿ ਹਾਂ ਭਾਈ ਹਾਂ ਸਾਡੇ ਅੱਜ ਤੋਂ ਐਮਐਲਏ, ਹੂੰ ਹੂੰ ਸਾਡੇ ਹੂੰ, ਅੱਜ ਤੋਂ ਮੰਤਰੀ, ਜੀ ਜੀ ਸਾਡੇ ਅੱਜ ਤੋਂ ਸਾਰੇ ਪਾਰਟੀ ਦੇ ਵਰਕਰ, ਸਾਡੇ ਪਰਿਵਾਰਕ ਮੈਂਬਰ ਇਹੀ ਪਾਣੀ ਪੀਆ ਕਰਨਗੇ। ਹਾਂ ਵਾਰੀ ਬੰਨ ਆਪਣੀਆਂ ਰਹਿਸ਼ਾਂ ਉੱਥੇ ਸ਼ਿਫਟ ਕਰ ਲੈਣ ਜੀ ਜੀ ਕਿ ਬਿਲਕੁਲ ਅਸੀਂ ਸਹੀ। ਇੱਥੇ ਹੀ ਰਹਿੰਦੇ ਹਾਂ ਜੀ ਲਓ। ਤੇ ਹੂੰ ਪਰ ਮਤਲਬ ਕਿ ਉਸ ਮਸਲੇ ਤੇ ਨਹੀਂ ਆਉਂਦੇ, ਕਹਿੰਦੇ ਜੀ ਪਾਣੀ ਦੇ ਸੈਂਪਲ ਤਾਂ ਠੀਕ ਨੇ। ਤੇ ਆਪਾਂ ਨੂੰ ਅੱਛਾ ਪਤਾ ਇੱਥੇ ਤਾਂ ਬੰਦਿਆਂ ਦੀਆਂ ਮਰਿਆ ਹੋਈਆਂ ਪੋਸਟਮਾਰਟਮ ਰਿਪੋਰਟਾਂ ਬਦਲ ਜਾਂਦੀਆਂ, ਤਾਂ ਫਿਰ ਪਾਣੀ ਦਾ ਸੈਂਪਲ ਹੈ ਪਾਣੀ ਦਾ ਸੈਂਪਲ ਹੈ, ਸਹੀ ਕਿਹਾ ਤੁਸੀਂ। ਤੇ ਕਿਹਦੇ ਪਰ ਭਰੋਸਾ ਕਰੋਗੇ? ਸੋ ਜਿਹੜੇ ਗੱਲ ਤੁਸੀਂ ਕਹਿ ਰਹੇ ਹੋ ਕਿ ਉਸ ਹਵਾਲੇ ਨਾਲ ਇੱਕ ਪਾਸੇ ਵਕੀਲਾਂ ਦੀ ਧਿਰ ਬਹਿਸ ਹੂੰ ਕਰ ਰਹੀ ਸੀ ਇਸ ਮਸਲੇ ਨੂੰ ਲੈ ਕੇ, ਦੂਏ ਪਾਸੇ ਪੁਲਿਸ ਤੇ ਕਿਸਾਨਾਂ ਵਿਚਾਲੇ ਹੂੰ ਦੱਸਦੇ ਜਾ ਰਹੀ ਸੀ, ਤੇ ਇਸ ਦੇ ਦਰਮਿਆਨ ਮੈਨੂੰ ਪਤਾ ਲੱਗ ਰਿਹਾ ਕਿ ਕਿਸਾਨਾਂ ਦੇ ਉੱਤੇ ਬਿਜਲੀ ਚੋਰੀ ਦਾ ਪਰਚਾ ਵੀ ਦਰਜ ਕੀਤਾ ਉੱਥੇ, ਜਾਂ ਉੱਥੇ ਹੂੰ ਪ੍ਰਦਰਸ਼ਨਕਾਰੀਆਂ ਦੇ ਉੱਤੇ ਬਿਜਲੀ ਦਾ ਪਰਚਾ ਵੀ ਦਰਜ ਕੀਤਾ। ਉਹਦੇ ਵਿੱਚ ਸਰਪੰਚ ਨੂੰ ਵੀ ਪਾਰਟੀ ਬਣਾਇਆ ਕਿ ਲਓ ਜੀ ਆਹ ਬੰਦੇ ਨੇ ਇੱਥੇ ਤੇ ਇਹਨਾਂ ਨੇ ਜੀ ਕੁੰਡੀ ਲਾ ਕੇ ਕਹਿੰਦੇ ਜੀ ਉੱਥੇ ਧਰਨੇ 'ਚ ਬਿਜਲੀ ਚਾਲੂ ਕੀਤੀ ਹੋਈ ਆ, ਇਸ ਲਈ ਇਹਨਾਂ ਤੇ ਬਿਜਲੀ ਚੋਰੀ ਦਾ ਪਰਚਾ ਸਭ ਤੋਂ ਮਨਜ਼ੂਰੀ ਹੁੰਦੀ। ਜੀ ਸਾਰਿਆਂ ਨੂੰ ਪਤਾ ਕਿ ਧਰਨੇ ਹੀ ਚੱਲਦੇ ਨੇ, ਹੂੰ ਹੂੰ ਤੇ ਫਿਰ ਬੜੀ ਮਤਲਬ ਕਿ ਇਮਾਨਦਾਰੀ ਵਾਲੀ ਕਾਰਵਾਈ ਹੈ ਕਿ ਜਿਹੜੀ ਧਰਨਾਕਾਰੀਆਂ ਤੇ ਬਿਜਲੀ ਚੋਰੀ ਤਾਂ ਹੋ ਗਈ, ਪਰ ਹੂੰ ਫੈਕਟਰੀ ਵੱਲੋਂ ਜਿੰਨਾ ਪੋਲਿਊਸ਼ਨ ਫੈਲਾਇਆ ਗਿਆ, ਜਿਹੜੇ ਕੈਮੀਕਲਾਂ ਦਾ ਹੁਣ ਹਵਾਲਾ ਆ ਰਿਹਾ, ਜਿਹੜੇ ਇਸ ਤਕਨੀਕ ਦੇ ਮਾਹਰ ਨੇ ਪ੍ਰਵੀਨ ਜੀ, ਜੀ ਉਹ ਕਹਿੰਦੇ ਕਿ ਪੰਜਾਬ ਸਰਕਾਰ ਹੁਣ ਪੜ੍ਹੀ ਲਿਖੀ ਵੀ ਨਹੀਂ ਰਹੀ, ਕਿ ਹੂੰ ਉਹਨਾਂ ਦੀ ਵੈਬਸਾਈਟ ਤੋਂ ਇਹ ਕਹਿੰਦੇ ਪਤਾ ਲੱਗ ਰਿਹਾ ਕਿ ਉਹ ਇਹੋ ਜਿਹੇ ਕੈਮੀਕਲ ਵੀ ਇੱਥੇ ਤਿਆਰ ਕਰਦੇ ਨੇ ਜਿਨ੍ਹਾਂ ਦੀ ਮਨਜ਼ੂਰੀ ਉਹ ਨਹੀਂ ਲਈ ਹੋਈ, ਜਿਨ੍ਹਾਂ ਦੀ ਜਾਂ ਮਨਜ਼ੂਰੀ ਜਿਨ੍ਹਾਂ ਦੀ ਮਨਜ਼ੂਰੀ ਮਿਲਦੀ ਵੀ ਨਹੀਂ। ਜੀ ਜੀ ਤੇ ਇਸ ਫੈਕਟਰੀ 'ਚ ਕਹਿੰਦੇ ਉਹੋ ਜਿਹਾ ਕੁਝ ਵੀ ਧੰਦਾ ਇੱਕੋ ਚੱਲਦਾ, ਤੇ ਉਹਦੇ ਲਈ ਐਫ ਆਈ ਆਰ ਕਿਹਨੇ ਕਰਨੀ ਹੈ? ਉਹ ਕੋਈ ਵੱਖਰੀ ਪੁਲਿਸ ਹੁੰਦੀ ਹੈ, ਜੀ ਉਹਦੇ ਲਈ ਕੋਈ ਵੱਖਰਾ ਕਾਨੂੰਨੀ ਨਿਯਮ ਹੁੰਦਾ ਹੈ, ਉਹਦੇ ਹੂੰ ਲਈ ਕੋਈ ਇਹਨਾਂ ਨੂੰ ਨਵੀਂ ਪੜ੍ਹਾਈ ਪੜ੍ਹਨੀ ਪੈਣੀ ਹੈ, ਪਤਾ ਨਹੀਂਗਾ ਸਾਡੇ ਮੰਤਰੀਆਂ ਨੂੰ ਜਾਂ ਸਾਡੇ ਸੰਤਰੀਆਂ ਨੂੰ ਜਾਂ ਸਾਡੇ ਅਧਿਕਾਰੀਆਂ ਨੂੰ। ਸੋ ਇਸ ਲਈ ਉੱਥੇ ਉੱਥੇ ਅੱਖਾਂ ਕਿਉਂ ਮਿਚ ਜਾਂਦੀਆਂ, ਇਹ ਸਵਾਲ ਖੜਾ। ਸੋ ਜੀ ਇਸ ਲਈ ਉਹ ਕਹਿੰਦੇ ਚਾਹੇ ਪਰਚੇ ਦਰਜ ਕਰੋ, ਚਾਹੇ ਸਾਨੂੰ ਜੀ ਘਰੋਂ ਚੱਕੋ, ਚਾਹੇ ਸਾਨੂੰ ਹੁਕਮ ਦਿਓ। ਅਗਲੀ ਸੁਣਵਾਈ 23 ਤਰੀਕ ਤੇ ਪਈ ਆ, ਦੂਰ ਨਹੀਂ ਹੈਗੀ। ਅੱਜ ਹੂੰ 22 ਤਰੀਕ ਹੋਗੀ, ਤੇ ਕੱਲ ਨੂੰ ਮਤਲਬ ਅਗਲਾ ਦਿਨ ਫਿਰ 22 ਤਰੀਕ ਕੱਲ ਨੂੰ ਹੋ ਜਾਣੀ ਹੈ, ਪਰਸੋਂ 23 ਆ। ਸੋ ਇਸ ਲਈ ਉਸ ਹਵਾਲੇ ਨਾਲ ਜੇਕਰ ਤੁਸੀਂ ਦੇਖੋਗੇ ਤਾਂ 2 ਦਿਨਾਂ ਬਾਅਦ ਇਸ ਮਸਲੇ ਦੇ ਉੱਤੇ ਫਿਰ ਜਦੋਂ ਸੁਣਵਾਈ ਹੋਣੀ ਹੈ, ਤਾਂ ਉਹਨਾਂ ਨੇ ਇਹੀ ਕਿਹਾ ਕਿ ਜੀ ਜਦੋਂ ਪਰਸੋਂ ਸੁਣਵਾਈ ਹੋਵੇ ਸਾਨੂੰ ਪਤਾ ਹੋਵੇ ਕਿ ਤੁਸੀਂ ਕਮੇਟੀ ਬਣਾਉਣ ਲਈ ਤਿਆਰ ਹੋ, ਜੀ ਤੇ ਉਹਦੇ ਲਈ ਨਾਮਜ਼ਦ ਕਰੋ ਤੇ ਧਰਨਾ ਖਤਮ ਕਰੋ, ਫਿਰ ਆਪਾਂ ਅਗਲੀ ਜਾਂਚ ਕਰਾਂਗੇ। ਇਹੀ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ। ਹੂੰ ਜੀ ਜੀ ਸੋ ਇਸ ਲਈ ਅਜੇ ਵੀ ਮਤਲਬ ਕਿ ਉਸ ਪਹਿਲੂ 'ਚ ਸਰਕਾਰ ਨਹੀਂ ਖੜੀ, ਜਿਹੜੀ ਆਪਾਂ ਕੱਲ ਗੱਲ ਕਰ ਰਹੇ ਸੀ ਕਿ ਕੀ ਸਰਕਾਰ ਹੁਣ ਲੋਕ ਪੱਖੋਂ ਖੜੇਗੀ? ਹੂੰ ਸਰਕਾਰ ਅਜੇ ਵੀ ਫੈਕਟਰੀ ਵਾਲੇ ਪਾਸੇ ਹੀ ਖੜੀ ਹੈ, ਜੀ ਜੀ ਸਰਕਾਰ ਅਜੇ ਵੀ ਸ਼ਰਾਬ ਮਾਫੀਆ ਵਾਲੇ ਪਾਸੇ ਹੀ ਖੜੀ ਹੈ। ਤੇ ਇਹ ਕਨੈਕਸ਼ਨ ਕਿਤੇ ਨਾ ਕਿਤੇ ਸੰਕੇਤ ਕਰਦਾ, ਔਰ ਇਸੇ ਕਨੈਕਸ਼ਨ ਨੇ ਪੰਜਾਬ ਨੂੰ ਫਿਕਰਮੰਦੀ 'ਚ ਪਾਇਆ। ਜਿਵੇਂ ਤੁਸੀਂ ਕਿਹਾ ਕਿ ਇਹ ਤਾਂ ਕਹਿੰਦੇ ਹੁੰਦੇ ਸੀ ਕਿ ਲੀਡਰ ਨਹੀਂ ਵੱਡੇ ਹੁੰਦੇ, ਲੋਕ ਵੱਡੇ ਹੁੰਦੇ ਨੇ, ਪਰ ਅੱਜ ਮਾਨ ਹੂੰ ਸਾਹਿਬ ਨੇ ਦੱਸਤਾ ਕਿ ਨਹੀਂ, ਲੀਡਰੇ ਵੱਡੇ ਹੁੰਦੇ ਨੇ, ਚਾਹੇ ਉਹ ਪਹਿਲਾਂ ਬਾਦਲਾਂ ਦੇ ਰੂਪ ਸੀ, ਚਾਹੇ ਉਹ ਪਹਿਲਾਂ ਕੈਪਟਨਾਂ ਦੇ ਰੂਪ ਸੀ, ਅੱਜ ਕੱਲ੍ਹ ਮਾਸਟਰ ਦੇ ਮੁੰਡੇ ਦੇ ਰੂਪ 'ਚ ਨੇ। ਸੋ ਜੀ ਲੀਡਰੇ ਜੀ ਵੱਡੇ ਨੇ। ਜੀ ਜੀ ਬਿਲਕੁਲ। ਤੇ ਸ਼ਰਮਾ ਜੀ ਇੱਕ ਗੱਲ ਇਹ ਵੀ ਹੈ ਨਾ ਵੀ ਸਰਕਾਰ ਦੇਖੋ ਕੰਟਰਾਡਿਕਸ਼ਨ ਦੀਆਂ ਗੱਲਾਂ 'ਚ ਪਹਿਲਾਂ ਤੁਸੀਂ ਦੱਸਿਆ ਸੀ ਵੀ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦੇਤਾ, ਉਦੋਂ ਬਾਅਦ ਪਰਚੇ ਪਾਤੇ, ਆਗੂਆਂ ਦੀ ਫੜੋ ਫੜਾਈ ਹੋਣ ਲੱਗ ਪਈ। ਬਿਲਕੁਲ ਹੁਣ ਇੱਕ ਪਾਸੇ ਫਿਰ ਜਿਹੜੇ ਅਫੀਸ਼ੀਅਲ ਨੇ ਉੱਥੋਂ ਦੇ ਲੋਕਲ ਪ੍ਰਸ਼ਾਸਨ ਹੈ, ਉਹ ਤੇ ਸਰਕਾਰ ਦੇ ਕੁਝ ਨੁਮਾਇੰਦੇ ਚਾਹੁੰਦੇ ਵੀ ਅਸੀਂ ਲੋਕਾਂ ਨਾਲ ਮਾਹੌਲ ਸਿਰਦ ਕਰਨਾ, ਤੇ ਦੂਜੇ ਪਾਸੇ ਆ ਜਿਹੜੀ ਚੋਰੀ ਦਾ ਤੁਸੀਂ ਕੇਸ ਦੱਸਿਆ ਇਹ ਪਾਇਆ ਜਾ ਰਿਹਾ, ਬਿਜਲੀ ਚੋਰੀ ਦਾ ਤੁਸੀਂ ਦੱਸਿਆ। ਬਿਲਕੁਲ ਹਾਂਜੀ। ਅਗਲੀ ਗੱਲ ਕਰੀਏ ਹਰਸਿਮਰਤ ਕੌਰ ਬਾਦਲ ਦੀ। ਹਰਸਿਮਰਤ ਕੌਰ ਬਾਦਲ ਦਾ ਇੱਕ ਬਿਆਨ ਬੜੀ ਚਰਚਾ ਦੇ ਵਿੱਚ ਹੈ ਤੇ ਥੋੜ੍ਹੀ ਜਿਹੀ ਚਰਚਾ ਕਰਨੀ ਵੀ ਮੰਗਦਾ, ਕਰਨੀ ਬਣਦੀ ਵੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ, ਮੁੱਖ ਮੰਤਰੀ ਦੇ ਉੱਤੇ ਨਿਸ਼ਾਨਾ ਸਾਧਿਆ ਸ਼ਰਮਾ ਜੀ। ਉਹ ਕਹਿ ਰਹੇ ਨੇ ਕਿ ਆਮ ਹੀ ਸੜਕਾਂ ਦੇ ਉੱਤੇ ਜਦੋਂ ਲੰਘੀਦਾ ਤੇ ਉੱਥੇ ਲਿਖਿਆ ਹੁੰਦਾ ਡੋਂਟ ਡਰਿੰਕ ਐਂਡ ਡਰਾਈਵ, ਮਤਲਬ ਪੀ ਕੇ ਗੱਡੀ ਨਾ ਚਲਾਓ। ਤੇ ਪਰ ਕਹਿੰਦੇ ਕਿ ਡਰਿੰਕ ਐਂਡ ਡਰਾਈਵ ਤਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ। ਭਗਵੰਤ ਮਾਨ ਦਾ ਨਾਂ ਲੈ ਕੇ ਉਹਨਾਂ ਨੇ ਕਿਹਾ ਕਿ ਸਟੇਟ ਨੂੰ ਡਰਿੰਕ ਕਰਕੇ ਡਰਾਈਵ ਕੀਤਾ ਜਾ ਰਿਹਾ। ਤੁਸੀਂ ਇਹ ਦੇਖੋ ਪ੍ਰਵੀਨ ਜੀ ਕਿ ਇਹ ਜੀ ਤੋਂ ਵੱਡੀ ਤਰਾਸਦੀ ਆਪਣੀ ਕੀ ਹੋ ਸਕਦੀ ਆ ਕਿ ਅਸੀਂ ਉਸ ਪਾਰਟੀ ਦੇ ਨੁਮਾਇੰਦੇ ਦੀ ਗੱਲ ਤੇ ਵਿਚਾਰ ਕਰ ਰਹੇ ਹਾਂ, ਜੀ ਜਿਹੜੀ ਪਾਰਟੀ ਦੇ ਉੱਤੇ ਸਿੱਧਾ ਦੋਸ਼ ਹੈ ਕਿ ਇਹਨਾਂ ਨੇ ਪੰਜਾਬ ਨਾਲ ਵੱਡਾ ਧਰੋਹ ਕਮਾਇਆ, ਧੋਖਾ ਕੀਤਾ, ਇਹਨਾਂ ਦੀ ਸਰਕਾਰ ਦੇ ਸਮੇਂ 'ਚ ਬੇਅਦਬੀਆਂ ਹੋਈਆਂ। ਬਿਲਕੁਲ ਸਹੀ ਹੈ। ਪਰ ਇਹ ਮੌਕਾ ਰਾਜਨੀਤਿਕ ਲੋਕਾਂ ਨੂੰ ਹਥਿਆਉਣਾ ਕਿਵੇਂ ਆਉਂਦਾ? ਤੁਸੀਂ ਇਹ ਦੇਖੋ ਹੂੰ ਕਿ ਜਦੋਂ ਹਰਸਿਮਰਤ ਕੌਰ ਹੋਰਾਂ ਦੀ ਪੰਜਾਬ 'ਚ ਸਰਕਾਰ ਸੀ, ਇਹਦੇ ਸਹੁਰਾ ਸਾਹਿਬ ਤੇ ਇਹਦੇ ਘਰ ਵਾਲੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸੀ, ਜੀ ਜੀ ਤਦ ਪੰਜਾਬ 'ਚ ਬੇਅਦਬੀਆਂ ਹੁੰਦੀਆਂ, ਉਹਨਾਂ ਦੀ ਸਰਕਾਰ ਦੇ ਸਮੇਂ ਹੁੰਦੀਆਂ, ਤੇ ਉਸ ਤੋਂ ਬਾਅਦ ਰਾਜ ਕੈਪਟਨ ਦਾ ਵੀ ਆ ਜਾਂਦਾ ਤੇ ਬੀਬੀ ਮੰਤਰੀ ਵੀ ਰਹਿੰਦੀ ਹੈ ਤੇ ਮੰਤਰੀ ਤੋਂ ਲੈ ਵੀ ਜਾਂਦੀ ਹੈ। ਇਸੇ ਸੰਸਦ 'ਚ ਮੂੰਹ ਨੀਵਾਂ ਕਰਕੇ ਬੈਠੀ ਹੁੰਦੀ ਹੈ ਤੇ ਭਗਵੰਤ ਮਾਨ ਬਾਹਾਂ ਖੜੀਆਂ ਕਰ ਕਰਕੇ ਬੋਲ ਰਿਹਾ ਹੁੰਦਾ।
ਜੀ ਬਿਲਕੁਲ ਇਦਾਂ ਹੀ ਸੀ। ਉਹ ਵੀ ਆਪਾਂ ਚਰਚਾਵਾਂ ਕੀਤੀਆਂ। ਉਹਦੇ ਹਾਂ ਉੱਤੇ ਵੀ ਮੀਡੀਆ ਨੇ ਨਜ਼ਰ ਸਾਂਝੀ ਕੀਤੀ ਕਿ ਲਓ ਜੀ ਅੱਜ ਭਗਵੰਤ ਮਾਨ ਨੇ ਹਰਸਿਮਰਤ ਕੌਰ ਨੂੰ ਘੇਰਿਆ, ਉਹਨੂੰ ਜਵਾਬ ਨਹੀਂ ਆਇਆ, ਉਹਨੂੰ ਪਸੀਨਾ ਆ ਗਿਆ। ਤੇ ਅੱਜ ਹੂੰ ਉਹ ਹਰਸਿਮਰਤ ਬਾਂਹ ਖੜੀ ਕਰ ਕਰਕੇ ਕਹਿ ਰਹੀ ਸੀ ਕਿ ਹੂੰ ਜੀ ਆਹ ਤਾਂ ਜੀ ਸੰਸਦ ਚ ਪੀ ਕੇ ਆ ਜਾਂਦਾ ਸੀ। ਜੀ ਤੇ ਜਦੋਂ ਉਹ ਕਹਿ ਰਹੀ ਸੀ ਤਦ ਸਣੇ ਗ੍ਰਹਿ ਮੰਤਰੀ ਸਾਰੀ ਸੰਸਦ ਹੱਸ ਰਹੀ ਸੀ। ਹੱਸ ਰਹੀ ਸੀ ਬਿਲਕੁਲ। ਮਤਲਬ ਇਹ ਮਜ਼ਾਕ, ਇਹ ਹੂੰ ਤੰਜ ਮੁੱਖ ਮੰਤਰੀ ਤੇ ਨਹੀਂ ਸੀ, ਇਹ ਪੰਜਾਬ ਤੇ ਸੀ। ਉਹ ਪੰਜਾਬ ਦਾ ਮੁਖੀ ਹੈ। ਬਿਲਕੁਲ। ਇਹ ਪੰਜਾਬ ਨੂੰ ਕਿੰਨਾ ਕੁ ਸੀਰੀਅਸ ਲੈਂਦੀ ਆ ਸਾਡੀ ਸੰਸਦ, ਹਾਂਜੀ। ਜਾਂ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ। ਇਹ ਉਹਦਾ ਨਜ਼ਾਰਾ ਮੈਂ ਕੱਲ ਭਾਰਤੀ ਸੰਸਦ ਚ ਤੱਕਿਆ। ਜੀ ਇਹ ਸਹੀ। ਸਾਡੇ ਸਾਰਿਆਂ ਲਈ ਨਮੋਸ਼ੀ ਦੇ ਪਲ ਸੀ ਉਹ, ਕਿ ਹੂੰ ਪੰਜਾਬ ਦੀ ਉਹ ਚੁਣੀ ਹੋਈ ਨੁਮਾਇੰਦਾ ਪੰਜਾਬ ਦੇ ਹੀ ਮੁੱਖ ਮੰਤਰੀ ਦੇ ਉੱਤੇ ਜਿਹੇ ਜਿਹੇ ਸਿੱਧੇ ਦੋਸ਼ ਮੜ ਰਹੀ ਸੀ। ਜੀ ਹੁਣ ਉਹ ਸਾਬਤ ਕਰਨੇ, ਸਾਬਤ ਹੋਣੇ ਬਹੁਤ ਦੂਰ ਦੇ ਪਹਿਲੂ ਨੇ। ਜੀ ਪਰ ਇੱਕ ਧਾਰਨਾ, ਇੱਕ ਕਿਰਦਾਰਕੁਸ਼ੀ ਜਿਹੋ ਜੀ ਬਣ ਜਾਵੇ ਫਿਰ ਉਹ ਤੋੜਨੀ ਬਹੁਤ ਔਖੀ ਆ। ਇਹ ਸਹੀ ਹੈ। ਖਾਸ ਕਰਕੇ ਰਾਜਨੀਤਿਕ ਖੇਤਰ ਦੇ ਵਿੱਚ ਤਾਂ ਮਤਲਬ ਕਿ ਜਿਹੜੇ ਰਾਜਨੀਤਿਕ ਦਾਗ ਨੇ ਨਾ ਜੀ ਉਹ ਧੁਲਦੇ ਨਹੀਂ, ਚਾਹੇ ਤੁਸੀਂ ਕੋਰਟ ਚੋਂ ਵੀ ਬਰੀ ਹੋ ਕੇ ਆ ਜਾਓ, ਜੀ ਇਹ ਦਾਗ ਨਾਲ ਹੀ ਰਹਿੰਦੇ ਨੇ। ਤੇ ਹੁਣ ਭਗਵੰਤ ਮਾਨ ਦਾ ਜਿਹੇ ਜਿਹਾ ਮਤਲਬ ਕਿ ਕਿਰਦਾਰਕੁਸ਼ੀ ਹੋ ਚੁੱਕੀ ਆ ਕਿ ਉਹ ਪੀਣ ਦੇ ਆਦੀ ਨੇ ਜੀ, ਉਹ ਜਹਾਜ਼ 'ਚ ਵੀ ਪੀ ਲਈ ਜੀ, ਉਤਰਨ ਲੱਗੇ ਵੀ ਲੜਖੜਾ ਗਏ ਜੀ, ਉਹ ਪੁਰਾਣੀਆਂ ਵੀਡੀਓ ਜੀ ਰੈਲੀਆਂ 'ਚ ਪੀ ਕੇ ਚਲੇ ਜਾਂਦੇ ਸੀ, ਉਹ ਗੱਡੀ 'ਚ ਲਿਟੇ ਨੇ ਜੀ। ਉਹ ਸਾਰਿਆਂ ਨੇ ਲੋਕਾਂ ਦੇ ਮਨਾਂ 'ਚ ਛਾਪ ਬਣਾ ਦਿੱਤੀ ਕਿ ਹਾਂ ਉਹ ਸੰਸਦ 'ਚ ਵੀ ਪੀ ਕੇ ਜਾਂਦਾ ਹੋਊਗਾ, ਉਹ ਸੰਸਦ 'ਚ ਵੀ ਪੀ ਕੇ ਬੈਠਦਾ ਹੋਊਗਾ। ਕੁਝ ਮੈਂਬਰਾਂ ਨੇ ਉੱਥੇ ਸਵਾਲ ਵੀ ਖੜੇ ਕਰ ਦਿੱਤੇ ਸੀ ਕਿ ਹਾਂ ਜੀ ਸਾਨੂੰ ਮੁਸਕ ਆਉਂਦੀ ਹੈ ਜੀ, ਸਾਡੀ ਸੀਟ ਬਦਲ ਦਿਓ। ਉਹ ਵੀ ਕੱਲ ਬੀਬੀ ਹਰਸਿਮਰਤ ਕੌਰ ਬੋਲੀ। ਸੋ ਮੈਂ ਇਸ ਲਈ ਕਹਿ ਰਿਹਾ ਕਿ ਪੰਜਾਬ ਦੇ ਮੁਖੀ ਤੇ ਜਦੋਂ ਸਵਾਲ ਉੱਠਿਆ ਤਾਂ ਮਤਲਬ ਪੰਜਾਬ ਦਾ ਮਜ਼ਾਕ ਉਡਿਆ। ਜੀ ਪਰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਤਾਂ ਵੀ ਸ਼ਰਮ ਨਹੀਂ ਆਈ। ਉਹ ਸਾਹਮਣੇ ਆ ਕੇ ਬੋਲਦੇ ਨਾ, ਉਹ ਜੀ ਜਵਾਬ ਦਿੰਦੇ। ਫਿਰ ਕੱਲ ਜਿਹੜੇ ਸੰਸਦ 'ਚ ਬੋਲਦੇ ਸੀ ਕੱਲ ਕਿਉਂ ਨਹੀਂ ਬੋਲੇ? ਜੀ ਸਹੀ ਹੈ। ਸੋ ਇਸ ਲਈ ਉਹਨਾਂ ਨੂੰ ਤੱਥ ਰੱਖਦੇ ਫਿਰ ਕਰ ਲੈਣ ਹੁਣ ਬੀਬੀ ਤੇ ਮਾਨਹਾਨੀ ਦਾ ਕੇਸ। ਕਿਹਾ ਬੀਬੀ ਸਾਬਤ ਕਰ, ਤੂੰ ਕਿਵੇਂ ਮੇਰੇ ਤੇ ਦੋਸ਼ ਲਾ ਰਹੀਆਂ ਹੈ। ਜੀ ਸਹੀ ਹੈ। ਕਿਉਂਕਿ ਉਹਨੇ ਸਿੱਧਾ ਕਿਹਾ, ਕਹਿੰਦੀ ਜੀ ਪੰਜਾਬ 'ਚ ਥਾਂ ਬੋਰਡ ਲੱਗੇ ਨੇ, ਡੋਂਟ ਡਰਿੰਕ ਨੋ ਡਰਾਈਵ, ਹੈ ਨਾ, ਕਿ ਜੇ ਤੁਸੀਂ ਦਾਰੂ ਪੀਤੀ ਆ, ਕੋਈ ਨਸ਼ਾ ਕੀਤਾ, ਤੁਸੀਂ ਡਰਾਈਵ ਨਹੀਂ ਕਰ ਸਕਦੇ। ਬਿਲਕੁਲ ਕਹਿੰਦੀ ਜੀ ਬਿਲਕੁਲ। ਇੱਥੇ ਡਰਿੰਕ ਵੀ ਹੋ ਰਹੀ ਆ ਤੇ ਸਟੇਟ ਨੂੰ ਡਰਾਈਵ ਵੀ ਕੀਤਾ ਜਾ ਰਿਹਾ। ਉਹ ਕਹਿੰਦੀ ਜੀ ਤਾਂ ਦਾਰੂ ਪੀ ਕੇ ਸੰਸਦ 'ਚ ਵੀ ਆਉਂਦੇ ਸੀ, ਦਾਰੂ ਪੀ ਕੇ ਸੂਬਾ ਵੀ ਚਲਾ ਰਹੇ ਨੇ। ਸੋ ਮੈਂ ਤਾਂ ਹੀ ਕਹਿ ਰਿਹਾ ਕਿ ਅੱਜ ਉਹ ਬੀਬੀ ਬੋਲ ਰਹੀ ਹੈ ਜਿਹੜੀ ਆਪ ਸਵਾਲਾਂ ਦੇ ਘੇਰੇ 'ਚ ਰਹੀ ਆ, ਜਿਹੜੀ 3 ਖੇਤੀ ਕਾਨੂੰਨਾਂ ਨੂੰ ਪਾਸ ਕਰਾਉਣ ਦੇ ਵਿੱਚ ਸਵਾਲਾਂ ਦੇ ਘੇਰੇ 'ਚ ਆ ਗਈ ਸੀ, ਜਿਹਦੇ ਕਰਕੇ ਉਹਦਾ ਮੰਤਰਾਲਾ ਗਿਆ, ਜਿਹਦੇ ਕਰਕੇ ਉਹਦਾ ਗੱਠਜੋੜ ਟੁੱਟਿਆ। ਜੀ ਅੱਜ ਉਹ ਨਸੀਹਤਾਂ ਦੇਣ ਨਾਲ ਉਹਨਾਂ ਨੂੰ ਮੌਕਾ ਮਿਲ ਗਿਆ। ਕਿਹਨੇ ਦਿੱਤਾ ਇਹ ਮੌਕਾ? ਇਹ ਆਪਣੀਆਂ ਨਲਾਇਕੀਆਂ ਕਾਰਨ, ਆਮ ਆਦਮੀ ਪਾਰਟੀ ਦੀਆਂ ਆਪਣੀਆਂ ਗਲਤੀਆਂ ਕਾਰਨ, ਆਪਣੀ ਲੀਡਰਸ਼ਿਪ ਦੀਆਂ ਗਲਤੀਆਂ ਕਾਰਨ, ਪੰਜਾਬ 'ਚ ਲੋਕਾਂ ਦੇ ਉਲਟ ਖੜਨ ਕਾਰਨ ਅੱਜ ਉਹ ਧਿਰਾਂ ਵੀ ਬੋਲਣ ਲੱਗ ਗਈਆਂ ਜਿਨ੍ਹਾਂ ਨੂੰ ਬੋਲਣ ਜੋਗਾ ਪੰਜਾਬ ਨੇ ਨਹੀਂ ਛੱਡਿਆ ਸੀ। ਜੀ ਸੋ ਇਸ ਲਈ ਕੱਲ ਬੀਬੀ ਜੰਮ ਕੇ ਭਰੀ, ਜੰਮ ਕੇ ਤੰਜ ਕਸੇ ਤੇ ਹਰ ਸੰਸਦ ਮੈਂਬਰ ਹੱਸਿਆ। ਜਿੰਨੀ ਦੇਰ ਬੀਬੀ ਬੋਲਦੀ ਰਹੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੂੰਹ ਨਹੀਂ ਬੰਦ ਹੋਇਆ। ਜੀ ਦੰਦੇ ਕੱਢਦਾ ਰਿਹਾ ਉਹ ਬੰਦਾ। ਬਿਲਕੁਲ ਸੋ ਪਤਾ ਨਹੀਂ ਉਹ ਇਹਨਾਂ ਦੀ ਮਤਲਬ ਬੋਲ ਤੇ ਹੱਸ ਰਿਹਾ ਸੀ, ਪਤਾ ਨਹੀਂ ਉਹ ਭਗਵੰਤ ਮਾਨ ਵਾਲੀ ਕਾਰਗੁਜ਼ਾਰੀ ਤੇ ਹੱਸ ਰਿਹਾ ਸੀ, ਪਤਾ ਨਹੀਂ ਉਹ ਪੰਜਾਬ ਦੇ ਨਿਕਲ ਰਹੇ ਇਸ ਮਜ਼ਾਕ ਤੇ ਹੱਸ ਰਿਹਾ ਸੀ। ਸੋ ਉਹ ਰਾਜਨੀਤਿਕ ਹਾਦਸਾ ਬਹੁਤ ਮਾਇਨੇ ਰੱਖਦਾ ਸੀ। ਇਹਦੇ ਲਈ ਪੂਰਾ ਪੰਜਾਬ ਕੱਲ ਸ਼ਰਮਸਾਰ ਸੀ। ਬਿਲਕੁਲ ਜੀ ਬਿਲਕੁਲ। ਪੰਜਾਬ ਦੀ ਜੋ ਉੱਥੇ ਖਿੱਲੀ ਉੱਡੀ ਜਿਸ ਤਰੀਕੇ ਦੇ ਨਾਲ, ਔਰ ਮੌਜੂ ਉੱਡਦਾ ਇਹਨਾਂ ਇਹੋ ਜਿਹੀਆਂ ਚੀਜ਼ਾਂ ਤੋਂ ਬਾਅਦ ਪੰਜਾਬੀਅਤ ਦੇ ਕਿਰਦਾਰ ਦਾ ਮੌਜੂ ਉੱਡਦਾ। ਇਹ ਜਿਹੜੀ ਤੁਸੀਂ ਗੱਲ ਪੱਖ ਹੋਇਆ, ਸਭ ਤੋਂ ਅਹਿਮ ਹੈ ਕਿ ਸਾਡੇ ਕਿਰਦਾਰ ਦਾ ਮੌਜੂ ਉੱਡਿਆ ਉੱਥੇ, ਔਰ ਦੇਸ਼ ਦਾ ਗ੍ਰਹਿ ਮੰਤਰੀ ਉੱਥੇ ਖਿੜਖਿੜ ਹੱਸਿਆ, ਮਸ਼ਕ ਨਹੀਂ ਹੱਸਿਆ। ਹਾਂ, ਜਿਵੇਂ ਆਪਾਂ ਕਹਿ ਦਿੰਦੇ ਸ਼ਰਮਾ ਜੀ, ਕੇਜਰੀਵਾਲ ਸਰਕਾਰ ਘਿਰੀ ਖੜੀ ਹੈ ਇਸ਼ਤਿਹਾਰਬਾਜ਼ੀ ਵਾਲੇ ਮਸਲੇ ਦੇ ਵਿੱਚ। ਹੁਣ ਮਾਨ ਸਰਕਾਰ ਤੇ ਵੀ ਲੱਗ ਗਏ ਆ ਕਰੋੜਾਂ ਦੇ ਇਸ਼ਤਿਹਾਰ ਜਾਰੀ ਕਰਨ ਦੇ ਦੋਸ਼। ਪ੍ਰਵੀਨ ਜੀ, ਦਿੱਲੀ ਦੇ ਐਲਜੀ ਨੇ ਇੱਕ ਹੁਕਮ ਜਾਰੀ ਕੀਤਾ ਜੀ ਕਿ ਜੀ ਅਗਲੇ 15 ਦਿਨਾਂ ਦੇ ਵਿੱਚ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਪਾਰਟੀ ਹੈ ਉਹ ਸਰਕਾਰੀ ਖਜ਼ਾਨੇ 'ਚ 97 ਕਰੋੜ ਰੁਪਏ ਜਮ੍ਹਾਂ ਕਰਾਵੇ। ਠੀਕ ਹੈ। 2016 ਚ ਕਹਿੰਦੇ ਇਹਨਾਂ ਨੇ ਇਸ਼ਤਿਹਾਰ ਜਾਰੀ ਕੀਤੇ ਸੀ ਜਿਹਦੀ ਜਾਂਚ ਕੀਤੀ ਗਈ। ਉਹ ਜਾਂਚ ਚ ਸਾਫ਼ ਹੋਇਆ ਕਿ ਰਾਜਨੀਤਿਕ ਇਸ਼ਤਿਹਾਰਾਂ ਨੂੰ ਸਰਕਾਰੀ ਇਸ਼ਤਿਹਾਰ ਬਣਾ ਕੇ ਪ੍ਰਕਾਸ਼ਿਤ ਕੀਤਾ ਗਿਆ। ਉਹ ਰਾਜਨੀਤਿਕ ਇਸ਼ਤਿਹਾਰ ਸੀ, ਉਹ ਪਾਰਟੀ ਦੇ ਇਸ਼ਤਿਹਾਰ ਸੀ ਜਿਨ੍ਹਾਂ ਨੂੰ ਸਰਕਾਰੀ ਇਸ਼ਤਿਹਾਰਾਂ ਵਜੋਂ ਪੇਸ਼ ਕਰਕੇ ਪ੍ਰਕਾਸ਼ਿਤ ਕੀਤਾ ਗਿਆ। ਜਿਹੜੀ ਕਹਿੰਦੇ ਜਾਂਚ ਹੋਈ ਉਹ 'ਚ ਪਾਇਆ ਗਿਆ ਕਿ ਧੋਖਾ ਹੈ, ਲੋਕਾਂ ਦੇ ਪੈਸੇ ਦੀ ਬਰਬਾਦੀ ਹੈ। ਇਸ ਲਈ ਦਿੱਲੀ ਦੇ ਉਪ ਰਾਜਪਾਲ ਨੇ ਦਿੱਲੀ ਦੇ ਚੀਫ ਸੈਕਟਰੀ ਨੂੰ ਚਿੱਠੀ ਲਿਖ ਕੇ ਹੁਕਮ ਕੀਤੇ ਨੇ ਕਿ ਅਗਲੇ 15 ਦਿਨਾਂ 'ਚ
ਆਮ ਆਦਮੀ ਪਾਰਟੀ ਤੋਂ 97 ਕਰੋੜ ਦੀ ਵਸੂਲੀ ਕਰਕੇ ਸਰਕਾਰੀ ਖਜ਼ਾਨੇ 'ਚ ਪੈਸੇ ਜਮ੍ਹਾਂ ਕਰਾਏ ਜਾਣ। ਠੀਕ ਆ। ਸੋ ਹੁਣ ਨਾ ਤਾਂ ਆਪਾਂ ਉਹਨੇ ਇਸ਼ਤਿਹਾਰਾਂ ਤੇ ਆਪਣੀ ਨਜ਼ਰ ਰਹੀ ਆ 2016 ਵਾਲਿਆਂ ਤੇ, ਨਾ ਆਪਾਂ ਉਹਦੇ ਕੋਈ ਦਸਤਾਵੇਜ਼ ਇਕੱਠੇ ਕੀਤੇ ਨੇ, ਨਾ ਆਪਣੇ ਕੋਲੋਂ ਕਟਿੰਗਾਂ ਹੈਗੀਆਂ ਨੇ, ਤੇ ਇਸ ਲਈ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਉਹ 'ਚ ਕਿੰਨੀ ਸੱਚਾਈ ਆ, ਪਰ ਸੱਚਾਈ ਇਸ ਲਈ ਲੱਗਦੀ ਹੈ ਕਿ ਆਪਾਂ ਤਾਜ਼ੇ ਇਸ਼ਤਿਹਾਰ ਪੰਜਾਬ ਵਾਲੇ ਬਹੁਤ ਦੇਖੇ ਨੇ ਬਿਲਕੁਲ, ਕਿ ਪੰਜਾਬ ਦਾ ਇਸ਼ਤਿਹਾਰ ਕਿ ਪੰਜਾਬ ਦੇ ਲੋਕਾਂ ਨੂੰ ਜੀ ਅਸੀਂ ਬਿਜਲੀ ਮੁਫਤ ਦੇ ਦਿੱਤੀ। ਹਾਂਜੀ, ਉਹ ਇਸ਼ਤਿਹਾਰ ਪੰਜਾਬ ਦੇ ਲੋਕਾਂ ਨੂੰ ਦੱਸਣ ਲਈ ਖਬਰ ਦੇ ਰੂਪ 'ਚ ਵੀ ਆ ਸਕਦਾ ਸੀ। ਉਹ ਮੁੱਖ ਮੰਤਰੀ ਸਾਹਿਬ ਦਾ ਬਿਆਨ ਵੀ ਬਹੁਤ ਸੀ ਜਿਹੜਾ ਉਹ ਬੈਠ ਕੇ ਪੜ੍ਹਦੇ ਨੇ ਅੱਜ ਕੱਲ੍ਹ ਟੀਪੀ ਤੋਂ। ਹਾਂਜੀ, ਪਰ ਉਹਦੇ ਲਈ ਇਸ਼ਤਿਹਾਰ ਜਾਰੀ ਹੋਏ। ਚਲੋ ਠੀਕ ਹੈ, ਪੰਜਾਬ ਦੇ ਲੋਕਾਂ ਲਈ ਸਹੂਲਤ ਦਿੱਤੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਉਹਦੀ ਜਾਣਕਾਰੀ ਦੇਣਾ ਸਰਕਾਰ ਦਾ ਫਰਜ਼ ਵੀ ਬਣਦਾ। ਇਸ਼ਤਿਹਾਰ ਜਾਰੀ ਹੋ ਗਿਆ, ਕੋਈ ਹਰਜ ਨਹੀਂ। ਪਰ ਉਹ ਗੁਜਰਾਤੀ ਦੇ ਵਿੱਚ ਕਿਉਂ ਜਾਰੀ ਹੋ ਰਿਹਾ ਜੀ? ਉਹ ਹਿੰਦੀ ਅੰਗਰੇਜ਼ੀ 'ਚ ਕਿਉਂ ਜਾਰੀ ਹੋ ਰਿਹਾ? ਉਹ ਹਿਮਾਚਲ 'ਚ ਕਿਉਂ ਇਸ਼ਤਿਹਾਰ ਛਪ ਰਿਹਾ? ਉਹ ਗੁਜਰਾਤ 'ਚ ਕਿਉਂ ਛਪ ਰਿਹਾ? ਉਹ ਦਿੱਲੀ 'ਚ ਕਿਉਂ ਛਪ ਰਿਹਾ? ਉਹ ਹਰਿਆਣਾ 'ਚ ਕਿਉਂ ਛਪ ਰਿਹਾ? ਕਿਉਂਕਿ ਉੱਥੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ। ਸੋ ਇਸ ਲਈ ਉਹ ਵਰਤਾਰਾ ਆਪਾਂ ਪੰਜਾਬ 'ਚ ਤਾਜ਼ਾ ਦੇਖਿਆ ਕਿ ਪੰਜਾਬ ਦਾ ਹਰ ਇਸ਼ਤਿਹਾਰ ਗੁਜਰਾਤੀ ਅਖਬਾਰਾਂ ਛਪ ਰਿਹਾ ਸੀ, ਹਿਮਾਚਲੀ ਅਖਬਾਰਾਂ ਛਪ ਰਿਹਾ ਸੀ, ਇਸ਼ਤਿਹਾਰ ਪੰਜਾਬ ਸਰਕਾਰ ਦਾ। ਜੀ। ਸੋ ਇਸ ਲਈ ਉਹ ਤੋਂ ਲੱਗਦਾ ਹੈ ਕਿ 2016 ਵਾਲਾ ਮਾਮਲਾ ਵੀ ਫਿਰ ਜਾਇਜ਼ ਹੈ, ਜਿਹੜਾ ਉਹਨਾਂ ਤੇ ਸਵਾਲ ਖੜੇ ਹੋਏ ਨੇ। ਤਾਂ ਹੁਣ ਵਾਲੀ ਸਰਕਾਰ ਨੂੰ ਲੈ ਕੇ ਜਦੇ ਵਿਰੋਧੀ ਪਾਰਟੀਆਂ ਖੜੀਆਂ ਹੋ ਗਈਆਂ। ਭਾਜਪਾ ਤਾਂ ਬਰੀ ਸਰਸਾ ਬੋਲਿਆ, ਕਹਿੰਦਾ ਜੀ 3 ਮਹੀਨਿਆਂ 'ਚ 9 ਕਰੋੜ ਦਾ ਕਰਜ਼ਾ ਲੈਂਦੇ ਨੇ ਤੇ 24 ਕਰੋੜ ਦੇ ਇਸ਼ਤਿਹਾਰ ਜਾਰੀ ਕਰਦੇ ਨੇ ਜੀ। ਅੱਛਾ, ਕਿ 3 ਮਹੀਨਿਆਂ 'ਚ 9000 ਕਰੋੜ ਲੈ ਕੇ ਉਹ 'ਚ 24 ਕਰੋੜ ਤਾਂ ਇਸ਼ਤਿਹਾਰਾਂ ਤੇ ਹੀ ਲਾਤਾ। ਔਰ ਉਹ ਵੀ ਗੈਰ ਕਾਨੂੰਨੀ ਨੇ ਕਹਿੰਦੇ ਜੀ, ਉਹ ਵੀ ਪਾਰਟੀ ਦਾ ਪ੍ਰਚਾਰ ਸੀ। ਜੀ। ਸੋ ਇਸ ਲਈ ਕਹਿੰਦੇ ਇਹਨਾਂ ਤੋਂ ਵੀ ਵਸੂਲੀ ਹੋਣੀ ਚਾਹੀਦੀ ਆ ਤੇ ਕੁੱਲ ਰਿਕਾਰਡ ਕਢਾ ਲਓ। ਕਹਿੰਦੇ ਜੀ ਹੁਣ ਤੱਕ ਕਿੰਨੇ ਇਸ਼ਤਿਹਾਰ ਨੇ, ਉਹ ਕਰੋੜਾਂ ਅਰਬਾਂ ਦੇ ਨਿਕਲਣਗੇ। ਤੇ ਇੱਧਰ ਕੱਲ LG ਦੇ ਹੁਕਮਾਂ ਤੋਂ ਬਾਅਦ ਪੰਜਾਬ ਦੇ ਅਕਾਲੀ ਇਹ ਜੀ ਆਪਣੇ ਪੰਜਾਬ ਦੇ ਰਾਜਪਾਲ ਕੋਲ ਪਹੁੰਚ ਗਏ ਕਿ ਤੁਸੀਂ ਵੀ ਇਹੋ ਜਿਹਾ ਹੁਕਮ ਜਾਰੀ ਕਰੋ ਜੀ। ਠੀਕ ਹੈ, ਅੱਛਾ, ਤੁਸੀਂ ਵੀ ਵਸੂਲੀ ਕਰੋ ਜੀ। ਕਹਿੰਦੇ ਇਹ ਤਾਂ ਪੰਜਾਬ 'ਚ ਵੀ ਬਹੁਤ ਬੜਾ ਘਪਲਾ ਜੀ, ਇਹਨਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਏਦਾਂ ਹੀ ਉਡਾਇਆ ਜੀ। ਤੇ ਇਸ ਲਈ ਹੁਣ ਇਹ ਵੀ ਮੁੱਦਾ ਵੱਡਾ ਬਣ ਗਿਆ। ਸੋ ਉਧਰ ਉਹ ਠੱਗ ਫੇਰ ਬੋਲੀ ਜਾਂਦਾ। ਉਹ ਕਹਿੰਦਾ ਹਾਂਜੀ ਮਤਲਬ ਕਿ ਇਹਨਾਂ ਨੇ ਮੇਰੇ ਤੋਂ ਇੰਨੇ ਕਰੋੜ ਰੁਪਏ ਲਏ ਨੇ ਜੀ, ਇਹ ਪਾਰਟੀ ਏਦਾਂ ਠੱਗ। ਸੋ ਸਾਰੇ ਪਾਸਿਓਂ ਘਿਰ ਰਹੇ ਨੇ। ਤੇ ਕੇਜਰੀਵਾਲ ਐਂਡ ਉਹਦੀ ਪਾਰਟੀ ਦਿੱਲੀ 'ਚ ਕੀ ਕਰ ਰਹੀ ਆ? ਇਹ ਤਾਂ ਜੀ LG ਦਾ ਸਾਡੇ ਨਾਮ ਇੱਕ ਨਵਾਂ ਲਵ ਲੈਟਰ ਹੈ। ਠੀਕ ਹੈ, ਮਤਲਬ ਹਰ ਗੱਲ ਨੂੰ ਤੁਸੀਂ ਮਜ਼ਾਕ ਚੜਾਓਗੇ। ਸਤਿੰਦਰ ਜੈਨ ਦੇ ਮਾਮਲਿਆਂ ਨੂੰ ਵੀ ਐਂ ਕਹਿੰਦੇ ਸੀਗੇ। ਹੁਣ ਇਹ ਚਿੱਠੀਆਂ ਨੂੰ ਵੀ ਬੇਸ਼ੱਕ ਪਤਾ ਹੈ ਕਿ LG ਨੂੰ ਵੀ ਸਕ੍ਰਿਪਟ ਆਉਂਦੀ ਹੈ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਲੀ ਤੋਂ ਸਕ੍ਰਿਪਟ ਆਉਂਦੀ ਹੈ ਨਾ, ਉਵੇਂ ਦਿੱਲੀ ਦੇ ਉੱਪ ਰਾਜਪਾਲ ਨੂੰ ਵੀ BJP ਦੀ ਸਕ੍ਰਿਪਟ ਆਉਂਦੀ ਹੈ ਜੀ। ਉਹ ਵੀ ਅੰਕੜੇ ਉਹੀ ਕੱਢ ਕੇ ਦਿੰਦੇ ਨੇ ਤੇ ਉਹ ਜੋ ਕਹਿੰਦੇ ਨੇ ਉਹੀ ਹੁਕਮ ਜਾਰੀ ਹੁੰਦਾ। ਪਰ ਇਹ ਹੁਕਮਾਂ ਦੀ ਜਾਂਚ ਤਾਂ ਮੰਗਦਾ ਨਾ ਇਹ ਹੁਕਮ ਕਿ ਹਾਂ ਭਾਈ ਇਸ਼ਤਿਹਾਰ ਫਿਰ ਦਿੱਲੀ 'ਚ ਕਿਉਂ ਨਹੀਂ ਜਾਰੀ ਹੋਏ? ਦਿੱਲੀ ਦੇ ਲੋਕਾਂ ਲਈ ਉਹ ਕਿਉਂ ਨਹੀਂ ਜਾਰੀ ਹੋਏ? ਬਾਹਰਲੇ ਸੂਬਿਆਂ 'ਚੋਂ ਇਸ਼ਤਿਹਾਰਾਂ ਦਾ ਕੀ ਮਤਲਬ ਸੀ? ਦਿੱਲੀ ਦੇ ਇਸ਼ਤਿਹਾਰ ਪੰਜਾਬ 'ਚ ਕੀ ਕਰਨ ਜਾਰੀ ਹੁੰਦੇ ਸੀ? ਜੀ। ਸੋ ਇਸ ਲਈ ਉਹ ਪਾਰਟੀ ਦਾ ਪ੍ਰਚਾਰ ਸਰਕਾਰੀ ਖਜ਼ਾਨੇ 'ਚੋਂ ਕਰਨ ਦਾ ਤਰੀਕਾ ਜਿਹੜਾ ਆਮ ਆਦਮੀ ਪਾਰਟੀ ਨੇ ਕੱਢਿਆ, ਉਹਨੂੰ ਲੈ ਕੇ ਦਿੱਲੀ ਦੀ ਕੇਜਰੀਵਾਲ ਸਰਕਾਰ ਤੱਕ ਘਿਰੀ, ਉਹਦਾ ਅਸਰ ਪੰਜਾਬ ਤੇ ਵੀ ਪੈਣਾ। ਜਿਵੇਂ ਉੱਥੇ ਦੀ ਐਕਸਾਈਜ਼ ਪਾਲਿਸੀ ਵਾਲਾ ਮਾਮਲਾ ਪੰਜਾਬ 'ਚ ਭਖਿਆ ਤੇ ਆ ਸ਼ਰਾਬ ਫੈਕਟਰੀ ਵਾਲਾ ਮਾਮਲਾ ਉਸੇ ਐਕਸਾਈਜ਼ ਪਾਲਿਸੀ ਨਾਲ ਜੁੜਦਾ, ਉਸੇ ਤਰ੍ਹਾਂ ਦਿੱਲੀ ਦਾ ਹਰ ਨਲਾਇਕ ਫੈਸਲਾ ਪੰਜਾਬ ਤੇ ਅਸਰ ਕਰ ਰਿਹਾ ਤੇ ਪੰਜਾਬ ਸਰਕਾਰ ਨੇ ਉਹਦੀ ਫੋਟੋ ਕਾਪੀ ਕੀਤੀ ਹੈ, ਕਿਉਂਕਿ ਨੌਲੇਜ ਸ਼ੇਅਰਿੰਗ ਸਮਝੌਤਾ ਹੋਇਆ ਨਾ ਪ੍ਰਵੀਨ ਜੀ। ਹੋਇਆ ਬਿਲਕੁਲ। ਸੋ ਜੋ ਦਿੱਲੀ ਕਰੂਗੀ ਅਸੀਂ ਤਾਂ ਉਹੀ ਕਰਨਾ। ਸੋ ਕਹਿੰਦਾ ਜੀ ਪੇਪਰ ਤਾਂ ਮੈਂ ਸਾਰਾ ਛੇਤੀ ਪੂਰਾ ਕਰ ਲਿਆ ਸੀ, ਉਹ ਜਿਹੜਾ ਉਂਗਲ ਦਾ ਨਿਸ਼ਾਨ ਸੀ ਨਾ ਉਹਨੂੰ ਬਣਾਉਣ ਨੂੰ ਟਾਈਮ ਲੱਗ ਗਿਆ। ਜੀ ਬਿਲਕੁਲ। ਉਹ ਹੁਣ ਇਸ ਲਈ ਜਦੋਂ ਨਕਲ ਮਾਰਨੀਆਂ ਤਾਂ ਹੂ ਫਿਰ ਉਂਗਲ ਦਾ ਨਿਸ਼ਾਨ ਵੀ ਉਹੀ ਬਣਾਉਣਾ ਜਿਹੜਾ ਗੈਟ ਤੇ ਬਣਿਆ ਹੁੰਦਾ। ਸੋ ਇਸ ਲਈ ਆ ਨਕਲ ਦਾ ਨਤੀਜਾ ਪੰਜਾਬ ਨੂੰ ਭੁਗਤਣਾ ਪੈਣਾ ਕਿ ਪੰਜਾਬ ਦੇ ਖਜ਼ਾਨੇ ਨੂੰ ਖੌਰਾ ਵੀ ਲੱਗਣਾ ਤੇ ਉਹਦੇ ਲਈ ਭਰਪਾਈ ਦੇ ਮਸਲੇ ਵੀ ਹੋਣੇ ਤੇ ਸਰਕਾਰ ਇਹ ਤਾਣੀ ਬਾਣੀ 'ਚ ਉਲਝੀ ਰਹਿਣੀ ਤੇ ਪੰਜਾਬ ਦਾ ਧਿਆਨ ਹੀ ਨਹੀਂ ਕਿਤੇ ਰਹਿਣਾ। ਨੌਲੇਜ ਸ਼ੇਅਰਿੰਗ ਸਮਝੌਤਾ ਤਾਂ ਹੋਇਆ ਸੀ ਸ਼ਰਮਾ ਜੀ, ਪਰ ਕਾਪੀ ਕਰਨ ਵਾਲਾ ਤਾਂ ਕੋਈ ਸਮਝੌਤਾ ਨਹੀਂ ਨਾ ਹੋਇਆ ਸੀ। ਨਕਲ ਮਾਰਨ ਤੋਂ ਤਾਂ ਬਚਿਆ ਜਾ ਸਕਦਾ ਸੀ। ਅਗਲੀ ਖਬਰ ਵੱਲ ਵਧ ਗਏ ਸ਼ਰਮਾ ਜੀ ਤੇ ਗੱਲ ਕਰੀਏ ਮੋਦੀ ਸਾਹਿਬ ਦੀ। ਮੋਦੀ ਸਾਹਿਬ ਤੇ ਸਾਲ ਡੇਢ 2 ਸਾਲ ਪਹਿਲਾਂ ਤਾਂ ਐਲੀਗੇਸ਼ਨ ਇਹ ਲੱਗ ਰਹੇ ਸੀਗੇ ਕਿ ਬਈ ਇਹ ਤਾਂ ਕਿਸਾਨਾਂ ਦੀ ਥਾਲੀ 'ਚ ਰੋਟੀ ਟੁੱਕ ਖੋਣ ਜਾ ਰਹੇ ਨੇ। ਪਰ ਹੁਣ ਖਬਰ ਕਹਿ ਰਹੀ ਹੈ ਕਿ ਮੋਦੀ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਦੀ ਥਾਲੀ 'ਚ ਪਹੁੰਚ ਗਈ ਕੋਧਰੇ ਦੀ ਰੋਟੀ। ਪ੍ਰਵੀਨ ਜੀ, ਨਰਿੰਦਰ ਮੋਦੀ ਜੀ ਕੱਲ ਪਾਰਟੀ ਦੀ ਬੈਠਕ 'ਚ ਸੀਗੇ ਜੀ ਤੇ ਉਸ ਬੈਠਕ ਦੌਰਾਨ ਉਹਨਾਂ ਨੇ ਅਧਿਕਾਰੀ ਵੀ ਮੌਜੂਦ ਸੀ, ਉਹਨਾਂ ਨੇ ਉੱਥੇ ਮੋਟੇ ਅਨਾਜ ਦੀ ਜੰਮ ਕੇ ਤਾਰੀਫ ਕੀਤੀ
ਜੀ ਜਿਹ 'ਚ ਕੰਗਣੀ ਆ ਜਾਂਦਾ ਹੈ, ਕੋਦਰਾ ਆ ਜਾਂਦਾ ਹੈ ਨਾ, ਏਦਾਂ ਹਾਂਜੀ ਜਿਹੜੇ ਉਹ ਅਨਾਜ ਨੇ, ਬਾਜਰਾ ਆ ਜਾਂਦਾ ਹੈ। ਹੂੰ ਆਪਾਂ ਜਿਹੜੇ ਜਾਂ ਛੋਲਿਆਂ ਦੀ ਰੋਟੀਆਂ ਅੱਗੇ ਆਪਣੇ ਖਾਂਦੇ ਸੀ, ਮਿੱਸੀਆਂ ਰੋਟੀਆਂ ਜਿਵੇਂ ਹੈ ਨਾ, ਉਹ ਸਾਰਾ ਜੀ ਕੁਛ ਜਦੋਂ ਅਸੀਂ ਬਹੁਤ ਦੂਰ ਚਲੇ ਗਏ ਹਾਂ। ਤੇ ਹੂੰ ਉਸ ਅਨਾਜ ਦਾ ਜ਼ਿਕਰ ਕਰਕੇ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਮੋਟਾ ਅਨਾਜ ਹੈ, ਇਹ ਹੁਣ ਸਾਡੀਆਂ ਤੁਹਾਡੀਆਂ ਥਾਲੀਆਂ 'ਚ ਹੋਣਾ ਚਾਹੀਦਾ। ਠੀਕ ਹੈ ਕਹਿੰਦੇ ਜੀ ਇਹਦੇ ਨਾਲ ਮਤਲਬ ਕਿ ਇੱਕ ਤਾਂ ਸਿਹਤ ਜਾਬ ਵੀ ਠੀਕ ਰਹਿੰਦੀ ਹੈ, ਬਿਮਾਰੀਆਂ ਘੱਟ ਲੱਗਦੀਆਂ ਹੈ, ਇਸ ਲਈ ਜਿੰਨੀ ਅਫਸਰਸ਼ਾਹੀ ਹੈ ਉਹਨਾਂ ਨੂੰ ਮੋਟਾ ਅਨਾਜ ਵਰਤਣਾ ਚਾਹੀਦਾ। ਮੋਦੀ ਜੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਜਿਹੜੇ ਹੁਣ ਸਾਡੇ ਵਿਦੇਸ਼ੀ ਮਹਿਮਾਨ ਆਉਂਦੇ ਨੇ, ਜਾਂ ਅਸੀਂ G20 ਕਰਾਉਣ ਜਾ ਰਹੇ ਹਾਂ, ਉਸ ਸਮੇਂ ਜਿਹੜੇ ਮਹਿਮਾਨ ਆਉਣਗੇ ਹੂੰ ਉਹਨਾਂ ਲਈ ਵੀ ਇਹ ਮੋਟੇ ਅਨਾਜ ਦੇ ਪਕਵਾਨ ਪਰੋਸੇ ਜਾ ਸਕਦੇ ਨੇ। ਠੀਕ ਹੈ ਇਸ ਨੂੰ ਭਾਰਤੀ ਸ਼ਾਨ ਵਜੋਂ ਪੇਸ਼ ਕਰੋ, ਕਹਿੰਦੇ। ਉਹਨਾਂ ਨੇ ਇਹ ਵੀ ਸਲਾਹ ਦਿੱਤੀ ਕਿ ਸਕੂਲਾਂ 'ਚ, ਆਂਗਨਵਾੜੀਆਂ 'ਚ, ਹਸਪਤਾਲਾਂ 'ਚ ਅਜਿਹੇ ਥਾਵਾਂ ਦੇ ਉੱਤੇ ਵੀ ਮੋਟੇ ਅਨਾਜ ਦੀ ਵਰਤੋਂ ਵਧਾਓ। ਹੂੰ ਤੇ ਉਧਰ ਉਹ ਹੁਕਮ ਦੇ ਰਹੇ ਸੀ ਇਸ ਗੱਲ ਦਾ, ਜਾਂ ਜੀ ਉਹ ਇਹ ਸਲਾਹ ਦੇ ਰਹੇ ਸੀ, ਨਾਲੇ ਉਹ ਕਹਿ ਰਹੇ ਸੀ ਕਿ ਦੇਸ਼ ਦਾ 80% ਕਿਸਾਨ ਛੋਟੀ ਜ਼ਮੀਨ 'ਚ ਖੇਤੀ ਕਰਦਾ, ਘੱਟ ਜ਼ਮੀਨ 'ਚ ਖੇਤੀ ਕਰਦਾ, ਇਸ ਲਈ ਉਹਦੇ ਕੋਲ ਜ਼ਿਆਦਾ ਦਵਾਈਆਂ ਪਾਉਣ ਦਾ ਸਾਧਨ ਨਹੀਂ ਹੈਗਾ, ਕੁਝ ਨਹੀਂ ਹੈਗਾ। ਤੇ ਹੂੰ ਜੇਕਰ ਉਹ ਇਹ ਮੋਟਾ ਅਨਾਜ ਬੀਜਦਾ ਤਾਂ ਉਹਦੀ ਹੂੰ ਵਰਤੋਂ ਜੇਕਰ ਹੁੰਦੀ ਹੈ ਤਾਂ ਉਸ ਨੂੰ ਵੀ ਆਮਦਨ ਹੋਊਗੀ। ਇਹ 'ਚ ਜੀ ਕੋਈ ਜੀ ਸ਼ੱਕ ਨਹੀਂਗਾ ਕਿ ਮੋਟੇ ਅਨਾਜ 'ਚ, ਪ੍ਰਵੀਨ ਜੀ, ਇਹਨਾਂ ਅਨਾਜ ਦੇ ਵਿੱਚ ਇੱਕ ਤਾਂ ਕੈਮੀਕਲ ਬਹੁਤ ਘੱਟ ਪੈਂਦੇ ਨੇ, ਇਹਨਾਂ ਨੂੰ ਕੁਦਰਤੀ ਅਨਾਜ ਵਜੋਂ ਵੀ ਵੇਖਿਆ ਜਾਂਦਾ। ਹਾਂਜੀ ਦੂਸਰਾ ਇਹ ਹੈ ਕਿ ਇਹਦੇ ਤੇ ਪੈਸਟੀਸਾਈਡ ਦੀ ਲੋੜ ਬਹੁਤ ਘੱਟ ਪੈਂਦੀ ਹੈ। ਹੂੰ ਹੂੰ ਤੀਸਰਾ, ਪਾਣੀ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ। ਹੂੰ ਸੋ ਇਸ ਹਵਾਲੇ ਨਾਲ ਵੀ ਕਿੰਨੀਆਂ ਸਾਡੇ ਸੰਸਥਾਵਾਂ ਨੇ ਜਿਹੜੀਆਂ, ਜਿਵੇਂ ਪੰਜਾਬ 'ਚ ਖੇਤੀ ਵਿਰਾਸਤ ਮਿਸ਼ਨ ਵਰਗੀਆਂ ਸੰਸਥਾਵਾਂ ਨੇ, ਉਹ ਲਗਾਤਾਰ ਕੰਮ ਕਰ ਰਹੀਆਂ ਨੇ ਇਸ ਪਹਿਲੂ ਤੇ। ਹਾਂਜੀ ਤੇ ਉਧਰ ਮੋਦੀ ਦਾ ਹੁਕਮ ਸੀ, ਇੱਧਰ ਪਤਾ ਨਹੀਂ ਉਸੇ ਦਾ ਅਸਰ ਆ ਗਿਆ ਜਾਂ ਆਪਣੀ ਚੇਤਨਾ ਸੀ ਕਿ ਪੰਜਾਬ ਦੇ DGP ਸਾਹਿਬ ਨੇ ਪੰਜਾਬ ਪੁਲਿਸ ਨੂੰ ਹੁਕਮ ਚਾੜਤਾ। ਅੱਛਾ ਠੀਕ ਹੈ ਉਹਨਾਂ ਨੇ ਬਕਾਇਦਾ ਚਿੱਠੀ ਜਾਰੀ ਕਰਤੀ ਹੈ, ਤੇ ਉਹ ਜੀ ਚਿੱਠੀ ਸਾਰੇ SSPਆਂ ਨੂੰ ਪਹੁੰਚ ਗਈ। SSP ਨੇ ਅੱਗੇ ਥੱਲੇ ਵੱਢਣੀ ਸ਼ੁਰੂ ਕਰਤੀ ਕਿ ਹਾਂਜੀ ਭਾਈ ਹੁਣ ਮੋਟਾ ਅਨਾਜ ਪੰਜਾਬ ਪੁਲਿਸ ਦੀ ਹਰ ਥਾਲੀ 'ਚ ਚਾਹੀਦਾ, ਠੀਕ ਕਿਉਂਕਿ ਹੈ ਪੰਜਾਬ ਦੇ ਜੇਕਰ ਸਾਰੇ ਸਰਕਾਰੀ ਵਿਭਾਗਾਂ ਦਾ ਤੁਸੀਂ ਸਰਵੇ ਕਰਾਓ, ਹੂੰ ਸਿਹਤ ਦੀ ਜਾਂਚ ਕਰਾਓ, ਤਾਂ ਸਭ ਤੋਂ ਵੱਧ ਬਿਮਾਰੀਆਂ ਪੰਜਾਬ ਪੁਲਿਸ 'ਚ ਨਿਕਲਦੀਆਂ ਨੇ ਜੀ। ਠੀਕ ਚਾਹੇ ਹੈ ਉਹ ਮੋਟਾਪੇ ਵਾਲੀ ਬਿਮਾਰੀ ਹੋਵੇ, ਚਾਹੇ ਉਹ BP ਦੀ ਬਿਮਾਰੀ ਹੋਵੇ, ਜੀ ਚਾਹੇ ਉਹ ਸ਼ੂਗਰ ਦੀ ਬਿਮਾਰੀ ਹੋਵੇ, ਚਾਹੇ ਮਾਨਸਿਕ ਰੋਗ ਦੇ ਮਸਲੇ ਹੋਣ, ਚਾਹੇ ਚਮੜੀ ਦੇ ਰੋਗ ਦੇ ਮਸਲੇ ਹੋਣ, ਕਿਉਂਕਿ ਜਿਹੀ ਜੀ ਰਫ ਐਂਡ ਟਫ ਨੌਕਰੀ ਪੰਜਾਬ ਪੁਲਿਸ ਦੀ ਆ, ਹੂੰ ਹੋਰ ਕਿਸੇ ਵਿਭਾਗ 'ਚ ਨਹੀਂ। ਹੂੰ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਵੇਂ ਹੁਣ ਆਪਾਂ ਜੀਰੇ ਵਾਲੇ ਮਾਮਲੇ 'ਚ ਦੇਖ ਲਈਏ, ਹੂੰ ਉੱਥੇ ਜਿੰਨੇ ਦਿਨਾਂ ਤੋਂ ਧਰਨਾ ਲੱਗਿਆ, ਅਫਸਰ ਤਾਂ ਜਾ ਕੇ ਨਹਾ ਧੋ ਕੇ ਟਿਪ ਟੋਪ ਹੋ ਕੇ ਆ ਜਾਂਦੇ ਨੇ, ਆ ਪਰ ਜਾਂਦੇ ਜਿਹੜੇ ਬਿਲਕੁਲ ਮੁਲਾਜ਼ਮ ਖੜਾਏ ਨੇ ਵਿਚਾਰੇ, ਜੀ ਉਹਨਾਂ ਕੋਲ ਤਾਂ ਮਤਲਬ ਕਿ ਕੱਪੜੇ ਬਦਲਣ ਤੱਕ ਦਾ ਵੀ ਸਮਾਂ ਨਹੀਂ। ਹੂੰ ਉੱਥੇ ਉਵੇਂ ਹੀ ਸੌਣਾ, ਉਵੇਂ ਹੀ ਮੂੰਹ ਧੋ ਕੇ ਫੇਰ ਖੜ ਜਾਣਾ। ਜੀ ਸੋ ਇਸ ਲਈ 24 ਘੰਟੇ ਡਿਊਟੀ, ਤੋਹੇ ਜਿਹੇ ਦੇ ਵਿੱਚ ਫਿਰ ਉਹ ਬਿਮਾਰੀਆਂ ਲੱਗਣ ਦਾ ਕਿੰਨੇ ਕਾਰਨ ਬਣਦੇ ਨੇ। ਸੋ ਜੀ ਇਸ ਦਾ ਵਿੱਚੋਂ ਕੱਢਣ ਦਾ ਹੁਣ ਤਰੀਕਾ ਕਹਿੰਦੇ ਜੀ ਮੋਟਾ ਅਨਾਜ ਹੈ। ਹੂੰ ਹੁਣ ਪੰਜਾਬ ਦੇ ਬਕਾਇਦਾ ਤੌਰ ਤੇ ਕਿਹਾ ਗਿਆ ਜੀ ਕਿ ਚਾਹੇ BP ਹੁੰਦਾ ਹੋਵੇ, ਚਾਹੇ ਸ਼ੂਗਰ ਹੁੰਦੀ ਹੋਵੇ, ਚਾਹੇ ਮਤਲਬ ਕਿ ਤੁਹਾਨੂੰ ਹੋਰ ਰੋਗ ਹੁੰਦੇ ਹੋਣ, ਉਹਨਾਂ ਸਾਰਿਆਂ ਦੇ ਵਿੱਚੋਂ ਇਹ ਜਿਹੜਾ ਮੋਟਾ ਅਨਾਜ ਹੈ, ਚਾਹੇ ਉਹ ਕੋਦਰੇ ਦੀ ਰੋਟੀ ਹੈ, ਚਾਹੇ ਉਹ ਕੰਗਣੀ ਦੀ ਰੋਟੀ ਹੈ, ਚਾਹੇ ਉਹ ਬਾਜਰੇ ਦੀ ਰੋਟੀ ਹੈ, ਚਾਹੇ ਉਹ ਮਿੱਸੀਆਂ ਮਤਲਬ ਕਿ ਖਾਣਾ ਹੈ ਸਾਡਾ, ਉਹ ਸਾਰਾ ਆਟੇ ਦੀ ਵਰਤੋਂ ਕੀਤੀ ਜਾਵੇ। ਤੇ ਉਹ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਇਹ ਖਾਣ ਦੀ ਹਦਾਇਤ ਦਿੱਤੀ ਹੈ, ਤਾਂ ਕਿ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਨੇ ਉਹ ਤੋਂ ਬਚਿਆ ਜਾ ਸਕਦਾ। ਤੇ ਇਹਦੇ ਨਾਲ ਕਹਿੰਦੇ ਸਰੀਰ ਫਿੱਟ ਵੀ ਰਹਿੰਦਾ ਤੇ ਰੋਗਾਂ ਤੋਂ ਵੀ ਬਚਿਆ ਜਾਂਦਾ ਹੈ, ਡਾਕਟਰਾਂ ਦੇ ਵੱਧ ਪੈਸੇ ਨਹੀਂ ਭਰਨੇ ਪੈਂਦੇ। ਸੋ ਇਸ ਵੱਲ ਨੂੰ ਵਧਿਆ ਜਾ ਰਿਹਾ, ਤੇ ਇਹਦੇ ਨਾਲ ਕਹਿੰਦੇ ਕਿ ਇਹ ਜਿਹੜਾ ਅਨਾਜ ਬੀਜਦੇ ਨੇ ਜਿਹੜੇ ਕਿਸਾਨ, ਜੀ ਜੀ ਉਹਨਾਂ ਨੂੰ ਆਮਦਨ ਵੀ ਠੀਕ ਹੁੰਦੀ ਹੈ ਇਹਦੇ ਨਾਲ। ਕਿ ਹੂੰ ਇਹ ਆਮ ਤੌਰ ਤੇ ਮੰਨਿਆ ਜਾ ਰਿਹਾ ਕਿ ਇਹਦਾ ਭਾਅ ਕਣਕ ਨਾਲੋਂ ਵੱਧ ਹੈ। ਜੀ ਪਰ ਧਿਆਨ ਰੱਖਣ ਵਾਲੀ ਗੱਲ ਹੈ ਕਿ ਅਜੇ ਤੱਕ ਅਸੀਂ ਕਿਸੇ ਵੀ ਅਨਾਜ ਦੀ ਵਰਗ ਵੰਡ ਨਹੀਂ ਕਰ ਸਕੇ। ਬਿਲਕੁਲ ਏਦਾਂ ਹੀ ਮਤਲਬ ਇਸ ਵਾਰ ਜੇਕਰ ਆਲੂ ਮਹਿੰਗਾ ਚੱਲ ਗਿਆ, ਅਗਲੀ ਵਾਰ ਆਪਣੇ ਸਾਰੇ ਪੰਜਾਬ ਨੇ ਆਲੂ ਹੀ ਬੀਜ ਦੇਣੇ, ਜੀ ਤੇ ਨਤੀਜਾ ਫਿਰ ਆਲੂ ਦਾ ਭਾਅ ਡਿੱਗ ਜਾਂਦਾ। ਹੂੰ ਹੁਣ ਇਹ ਸਾਰੇ ਮੋਟੇ ਅਨਾਜ ਦਾ ਅਜੇ ਵੀ ਮੰਡੀਕਰਨ ਸਿਸਟਮ ਨਹੀਂ ਹੈਗਾ, ਨਹੀਂ ਹੈਗਾ ਕਣਕ ਤੇ ਝੋਨੇ ਵਾਂਗ ਰੇਟ ਤੈਅ ਨਹੀਂ ਹੈਗਾ। ਸੋ ਇਸ ਲਈ ਜੇਕਰ ਇੱਕੋ ਵਾਰ ਸਾਰੀ ਝੱਟ ਇੱਧਰ ਲੱਗ ਗਈ ਅਗਲੀ ਵਾਰ, ਤੇ ਫਿਰ ਇਹਦੇ ਭਾਅ ਫਿਰ ਕਿੱਥੇ ਆ ਜਾਣਗੇ। ਤੇ ਇਸ ਲਈ ਸਰਕਾਰ ਜਿਹੜੀ ਚੀਜ਼ ਨੂੰ ਬੜਾਵਾ ਦੇਣਾ ਚਾਹੁੰਦੀ ਹੈ, ਉਹਦੀ MSP ਤੇ ਤਾਂ ਆ ਜਾਵੇ। ਜੀ ਬਿਲਕੁਲ ਤੇ ਇਹ ਸਾਰੇ ਮਸਲਿਆਂ ਦਾ ਹੱਲ ਸਵਾਮੀਨਾਥਨ ਰਿਪੋਰਟ 'ਚ ਪਿਆ। ਜੇਕਰ ਸਾਰੀਆਂ ਫਸਲਾਂ ਦੇ ਰੇਟ MSP ਦੇ ਹਿਸਾਬ ਨਾਲ ਆ ਜਾਣ, ਘੱਟੋ ਘੱਟ 23 ਫਸਲਾਂ ਤੇ ਆ ਜਾਣ, ਤਾਂ ਇਹ ਹੈ ਕਿ ਬੰਦਾ ਆਪਣੇ ਇਲਾਕੇ ਦੇ ਹਿਸਾਬ ਨਾਲ, ਆਪਣੀ ਮੰਗ ਦੇ ਹਿਸਾਬ ਨਾਲ, ਆਪਣੀ ਲੋੜ ਦੇ ਹਿਸਾਬ ਨਾਲ ਕੋਈ ਵੀ ਫਸਲ ਬੀਜ ਸਕਦਾ ਕਿ ਭਾਈ ਭਾਅ ਤਾਂ ਮੈਨੂੰ ਮਿਲੇ ਜਾਣਾ। ਜੀ ਤੇ ਫਿਰ ਉਹਦਾ ਫਾਇਦਾ ਹੋਊਗਾ ਕਿ ਸਾਰੀ ਚੀਜ਼ਾਂ ਇੱਕ ਸਮਤਲ 'ਚ ਵੀ ਪੈਦਾ ਹੋ ਜਾਣਗੀਆਂ, ਲੋੜ ਅਨੁਸਾਰ ਵੀ ਪੈਦਾ ਹੋ ਜਾਣਗੀਆਂ। ਇੱਕੋ ਪਾਸੇ ਕਣਕ ਤੇ ਝੋਨਾ ਹੀ ਨਹੀਂ ਚੱਲੀ ਜਾਊਗਾ। ਸੋ ਇਸ ਚੋਂ ਵੀ ਨਿਕਲਿਆ ਜਾਊਗਾ, ਪਾਣੀ ਦੀ ਬੱਚਤ ਵੀ ਹੋਊਗੀ। ਪਰ ਮੈਨੂੰ ਲੱਗਦਾ ਕਿ ਮੋਦੀ ਜੀ ਫਾਰਮੂਲੇ ਜੇ ਸੁਝਾਅ ਦਿੰਦੇ ਨੇ,
ਉਹ ਤੋਂ ਬਾਅਦ ਅਗਲਾ ਟਾਸਕ ਉਹਦੇ ਉੱਤੇ ਗੰਭੀਰਤਾ ਨਾਲ ਕੰਮ ਨਹੀਂ ਕਰਦੇ। ਜੇਕਰ ਇਹ ਇੰਨੀ ਉਹ ਸਮਝ ਹੁੰਦੀ ਤਾਂ ਜਦੋਂ 3 ਖੇਤੀ ਕਾਨੂੰਨ ਚੱਲੇ ਸੀ ਉਹ ਤੋਂ ਵੱਧ ਤਕਰੀਰਾਂ ਤਾਂ ਨਹੀਂ ਹੋ ਸਕਦੀਆਂ ਨਾ ਹੋਰ ਕਿਤੇ, ਉਹ ਤੋਂ ਵੱਧ ਪਹਿਲੂ ਤਾਂ ਨਹੀਂ ਵਿਚਾਰੇ ਜਾ ਸਕਦੇ। ਸੋ ਜੇਕਰ ਉਸ ਸਮੇਂ 3 ਖੇਤੀ ਕਾਨੂੰਨ ਵਾਪਸ ਲੈਣ ਲੱਗੇ, ਜਿਹੜਾ ਇਹ ਵਾਅਦਾ ਕੀਤਾ ਸੀ ਕਿ ਅਸੀਂ MSP ਦੇਵਾਂਗੇ ਦੇਸ਼ ਭਰ ਦੇ ਕਿਸਾਨਾਂ ਨੂੰ, ਜੇਕਰ ਉਹਨੂੰ ਅਮਲੀ ਜਾਮਾ ਪਹਿਨਾ ਲੈਂਦੇ ਔਰ ਇਲਾਕਾ ਵਾਈਜ਼ ਤੈਅ ਕਰ ਦਿੰਦੇ ਕਿ ਇਸ ਇਲਾਕੇ 'ਚ ਮੱਕੀ ਹੁੰਦੀ ਹੈ ਤਾਂ ਮੱਕੀ ਉਹ ਬੀਜੋ ਭਾਈ, ਭਾਅ ਅਸੀਂ ਦੇਵਾਂਗੇ, ਇਸ ਇਲਾਕੇ ਦਾ ਗੰਨਾ ਵਧੀਆ ਤਾਂ ਗੰਨਾ ਬੀਜੋ ਭਾਈ ਅਸੀਂ ਦੇਵਾਂਗੇ, ਇਸ ਇਲਾਕੇ ਦੀ ਕਪਾਹ ਬੀਜੋ ਅਸੀਂ ਦੇਵਾਂਗੇ, ਇੱਥੇ ਬਾਜਰਾ ਵਧੀਆ ਹੁੰਦਾ ਹੈ, ਇੱਥੇ ਕੰਗਣੀ ਵਧੀਆ ਹੁੰਦੀ ਹੈ, ਇੱਥੇ ਕਣਕ ਦੇਸੀ ਵਧੀਆ ਹੁੰਦੀ ਆ, ਇਸ ਖੇਤੇ 'ਚ ਉਹੀ। ਸੋ ਉਧਰ ਵੱਲ ਨੂੰ ਵਧਿਆ ਵੀ ਜਾ ਸਕਦਾ, ਪਰ ਉਹਦੇ ਲਈ ਸਰਕਾਰ ਉਸ ਤਰ੍ਹਾਂ ਦੀ ਮਨਸ਼ਾ ਔਰ ਪਾਲਿਸੀ ਲੈ ਕੇ ਆਵੇ। ਮੋਦੀ ਜੀ ਦਾ ਹੁਕਮ ਹੋ ਜਾਵੇ ਚਾਹੇ DGP ਦਾ ਹੁਕਮ ਹੋ ਜਾਵੇ, ਇਹਦੇ ਨਾਲ ਮੋਟੇ ਅਨਾਜ ਬੀਜਣ ਵਾਲੇ ਕਿਸਾਨਾਂ ਨੂੰ ਪਤਾ ਨਹੀਂ ਕਿੰਨਾ ਕੁ ਫਾਇਦਾ ਹੋਣਾ ਜਾਂ ਨਹੀਂ ਹੋਣਾ। ਪਰ ਅੱਜ ਚਰਚਾ ਆਉਣ ਨਾਲ ਜਿਹੜੇ ਕਾਰਪੋਰੇਟ ਘਰਾਣੇ ਹੁਣ ਅੱਜ ਕੱਲ੍ਹ ਥੈਲੀਆਂ 'ਚ ਪਾ ਕੇ ਆਟਾ ਵੇਚਦੇ ਨੇ, ਉਹਨਾਂ ਦੇ ਆਟਿਆਂ ਦੇ ਭਾਅ, ਉਹਨਾਂ ਦੀ ਚੀਜ਼ਾਂ ਦੇ ਭਾਅ ਜ਼ਰੂਰ ਮਹਿੰਗੇ ਹੋ ਜਾਣੇ। ਕਿਸਾਨ ਦੀ ਮਤਲਬ ਕਿ ਜੇਬ 'ਚ ਚਾਹੇ ਨਕਦੀ ਆਵੇ ਨਾ ਆਵੇ, ਪਰ ਕਾਰਪੋਰੇਟ ਘਰਾਣਿਆਂ ਦੀ ਨਕਦੀ ਜ਼ਰੂਰ ਵੱਧ ਜਾਣੀ ਇਹਦੇ ਨਾਲ। ਇਹ ਬਿਲਕੁਲ ਜਿਹੜਾ ਤੁਸੀਂ ਅਖੀਰ ਤੇ ਨੁਕਤਾ ਛੋਇਆ ਨਾ ਸ਼ਰਮਾ ਜੀ, ਇਹੀ ਚੀਜ਼ ਹੈ। ਸਿਆਲ ਆਉਂਦੇ ਜਾਂਦੇ ਆ, ਉਹਨਾਂ ਨੇ ਬਾਜਰਾ ਵੀ ਖਰੀਦਿਆ ਹੋਇਆ, ਉਹਨਾਂ ਨੇ ਮੱਕੀ ਵੀ ਖਰੀਦੀ ਹੋਈ ਹੈ, ਉਹਨਾਂ ਨੇ ਹੋਰ ਜਿੰਨੇ ਮੋਟੇ ਅਨਾਜ ਹੈ ਕੋਦਰਾ ਸਭ, ਹੁਣ ਤਾਂ ਉਹਨਾਂ ਦੇ ਪੈਕਿੰਗ ਹੋ ਕੇ ਤੇ ਮੋਹਰਾਂ ਲੱਗ ਕੇ ਬਾਜ਼ਾਰ 'ਚ ਆ ਗਿਆ। ਤੇ ਉੱਤੋਂ ਮੋਦੀ ਸਾਹਿਬ ਦਾ ਬਿਆਨ। ਇੱਕ ਛੋਟਾ ਜਿਹਾ ਕਿੱਸਾ ਸੁਣਾਉਣਾ ਤੁਹਾਨੂੰ। ਕਹਿੰਦੇ ਗਿਆਨੀ ਜੈਲ ਸਿੰਘ ਜਦੋਂ ਮੁੱਖ ਮੰਤਰੀ ਬਣ ਕੇ ਕੋਟਕਪੂਰ ਆਏ ਤਾਂ ਉਹਨਾਂ ਦਾ ਕੋਈ ਮਿੱਤਰ ਸੀ ਕਹਿੰਦਾ। ਹਾਂਜੀ ਉਹ ਕਹਿੰਦਾ ਪਿਆਜ਼ ਖਰੀਦ ਲਾ। ਬਿਲਕੁਲ ਤੁਸੀਂ ਖੁਦ ਜਾਣੋ ਸ਼ਰਮਾ ਜੀ। ਤੇ ਉਸੋ ਇਹ ਫਾਇਦੇ ਦੇਣ ਵਾਲੀਆਂ ਗੱਲਾਂ ਹੁੰਦੀਆਂ ਜਦੋਂ ਤੁਸੀਂ ਕਾਰਪੋਰੇਟਸ ਨੂੰ ਧਨਾਡਾਂ ਦੇ ਘਰ ਭਰਨੇ ਸਰਮਾਏ ਦੇ ਨਾਲ, ਉਦੋਂ ਫਿਰ ਉਹ ਚੀਜ਼ ਦੀ ਪਹਿਲਾਂ ਬਾਜ਼ਾਰ ਦੇ ਵਿੱਚ ਬੇਕਦਰੀ ਕਰੋ, ਫਿਰ ਉਹਦੀ ਜਦੋਂ ਉਹਨਾਂ ਕੋਲੇ ਚੱਲ ਜਾਵੇ, ਉਹਨਾਂ ਦੇ ਖਜ਼ਾਨੇ ਜ਼ਖੀਰੇ ਫੁੱਲ ਹੋ ਜਾਣ, ਫਿਰ ਉਹਦੀ ਬ੍ਰਾਂਡਿੰਗ ਕਰੋ। ਇਹ ਉਹੀ ਮੁੱਖ ਪ੍ਰਧਾਨ ਮੰਤਰੀ ਸਾਹਿਬ ਨੇ ਜਿਨ੍ਹਾਂ ਨੇ, ਤੁਹਾਨੂੰ ਯਾਦ ਹੋਣਾ, ਨੋਟਬੰਦੀ ਤੋਂ ਬਾਅਦ ਇੱਕ ਦਿਨ ਅਗਲੇ ਦਿਨ ਬਹੁਤ ਵੱਡੇ ਪੇਜ ਤੇ ਪੇਟੀਐਮ ਦੀ ਸ਼ਾਇਦ ਇਹਨਾਂ ਨੇ ਐਡ ਕੀਤੀ ਸੀ ਮੇਰੇ ਖਿਆਲ ਦੇ ਨਾਲ, ਜੋ ਵੀ ਹੈ ਮਤਲਬ ਉਹਨਾਂ ਲਈ ਇਸ਼ਤਿਹਾਰਬਾਜ਼ੀ ਕੰਮ ਸ਼ੁਰੂ ਤੋਂ ਹੀ ਕਰ ਰਹੇ ਨੇ। ਚੰਗਾ ਤਜਰਬਾ। ਜਾਂਦੇ ਜਾਂਦੇ ਗੱਲ ਕਰੀਏ VIP ਸੁਰੱਖਿਆ ਦੀ। ਲੁਧਿਆਣੇ ਦਾ ਇੱਕ ਕਾਂਗਰਸੀ ਆਗੂ ਹੈ, ਵੈਸੇ ਮੈਂ ਨਿੱਜੀ ਹਮਲਾ ਕਿਸੇ ਤੇ ਕਰਦਾ ਨਹੀਂ ਹੁੰਦਾ, ਖਾਸ ਕਰਕੇ ਸਿਆਸਤਦਾਨਾਂ ਤੇ, ਪਰ ਉਹਦੀਆਂ ਕਰਤੂਤਾਂ ਜਿਹੜੀਆਂ ਨੇ ਉਹ ਕੋਈ ਬਹੁਤੀਆਂ ਚੰਗੀਆਂ ਨਹੀਂ। ਬੁੱਤ ਪੂਜਕਾ ਬਹੁਤ ਵੱਡਾ। ਉਹਨੇ ਪਿਛਲੇ ਦਿਨੀ ਕਿਹਾ ਸੀਗਾ ਕਿ ਮੈਨੂੰ ਜਿਹੜੀ ਸਿਕਿਉਰਿਟੀ ਹੈ ਦਿੱਤੀ ਹੈ, ਬੁੱਢੇ ਆ ਤੇ ਮੈਨੂੰ ਰੈਸਟ ਪੁਸ਼ਟ ਤੇ ਸਿਹਤਮੰਦ ਬੰਦੇ ਚਾਹੀਦੇ ਆ। ਭਲਿਆ ਮਾਨਸਾ ਜ਼ਬਾਨ ਤੇ ਕਾਬੂ ਕਰ ਲਾ, ਇਹਨਾਂ ਦੀ ਵੀ ਲੋੜ ਪੈਣੀ। ਪਰ ਹੁਣ VIP ਸੁਰੱਖਿਆ ਦੀ ਗੱਲ ਕਰੀਏ ਜਾਂਦੇ ਜਾਂਦੇ ਸ਼ਰਮਾ ਜੀ, ਕਹਿੰਦੇ ਵੀ ਹੁਣ VIP ਸੁਰੱਖਿਆ ਦੇ ਵਿੱਚ ਤੈਨਾਤ ਹੋਣਗੇ ਉਹ 2010 ਤੋਂ ਬਾਅਦ ਭਰਤੀ ਹੋਏ ਜਵਾਨ ਹੋਣਗੇ। ਪਰ ਜਦੋਂ ਮੈਂ ਖਬਰ ਪੜ੍ਹ ਰਿਹਾ ਸੀ ਨਾ ਸ਼ਰਮਾ ਜੀ, ਮੇਰੀ ਨਕੋਦਰ ਜਿਹੜਾ ਗੋਲੀ ਕਾਂਡ ਵਾਪਰਿਆ ਉਹ ਮੇਰੇ ਯਾਦ ਆ ਗਿਆ। ਕੱਪੜਾ ਵਪਾਰੀ ਦੇ ਨਾਲ ਉਹ ਵੀ ਬਹੁਤ ਮੰਦਭਾਗਾ ਹੋਇਆ, ਤੇ ਇੱਕ ਪੁਲਿਸ ਮੁਲਾਜ਼ਮ ਦਾ ਵੀ ਕਤਲ ਹੋ ਗਿਆ, ਉਹ ਵੀ ਨੌਜਵਾਨ ਹੀ ਸੀ, ਮੁੰਡਾ ਨਿੱਕਾ ਜਿਹਾ ਬੱਚਾ ਸੀ ਉਹਦਾ। ਜੀ ਬਿਲਕੁਲ ਪ੍ਰਵੀਨ ਜੀ। ਨਕੋਦਰ ਜਿਹੜਾ ਵਪਾਰੀ ਕਾਂਡ ਸੀਗਾ, ਕੱਪੜੇ ਵਪਾਰੀ ਦਾ ਕਤਲ, ਉਹਦੇ ਵਿੱਚ ਉਹ ਤਾਂ ਮਾਰਿਆ ਹੀ ਗਿਆ ਤੇ ਪੁਲਿਸ ਮੁਲਾਜ਼ਮ ਵੀ ਦੂਸਰੇ ਦਿਨ ਉਹਦੀ ਵੀ ਮੌਤ ਹੋ ਜਾਂਦੀ ਹੈ। ਉਹ ਨੌਜਵਾਨ ਸਾਡਾ ਪੰਜਾਬ ਦਾ ਬੱਚਾ ਸੀਗਾ। ਪਰ ਸਵਾਲ ਇਹ ਹੈ ਕਿ ਹੁਣ ਇਸ ਮਾਮਲੇ ਨੂੰ ਪੁਲਿਸ ਇਸ ਨਜ਼ਰੀਏ ਤੋਂ ਦੇਖ ਰਹੀ ਹੈ ਕਿ ਜਿਹੜੇ ਸੁਰੱਖਿਆ 'ਚ ਮੁਲਾਜ਼ਮ ਤੈਨਾਤ ਹੁੰਦੇ ਨੇ ਜ਼ਿਆਦਾਤਰ ਮਤਲਬ ਕਿ ਜੀ ਉਹ ਉਮਰ ਦਰਾਜ ਨੇ, ਜਾਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਪੁਲਿਸ ਤਾਂ ਫਿੱਟ ਹੀ ਨਹੀਂ ਗਈ, ਕਿਉਂਕਿ ਉਹਨਾਂ ਨੂੰ ਨਾ ਉਨੀ ਪੂਰੀ ਰੈਸਟ ਮਿਲਦੀ ਆ, ਨਾ ਉਹਨਾਂ ਪੂਰਾ ਆਰਾਮ ਮਿਲਦਾ, ਨਾ ਪਰਿਵਾਰ 'ਚ ਸਮਾਂ ਬਿਤਾਉਣ ਦਾ ਸਮਾਂ ਮਿਲਦਾ, ਉਹ ਰੋਟੇਸ਼ਨ ਨਹੀਂ ਉਵੇਂ ਬਣਦੀ ਹੈ। ਸੋ ਡਿਊਟੀ ਦਾ ਕੋਈ ਟਾਈਮ ਨਹੀਂ, ਖਾਣੇ ਦਾ ਕੋਈ ਟਾਈਮ ਨਹੀਂ, ਜਿਹਦਾ ਨਤੀਜਾ ਉਹ ਬਿਮਾਰੀਆਂ ਨਾਲ ਵੀ ਘਿਰੇ ਰਹਿੰਦੇ ਨੇ। ਤੇ ਜਿਹੜਾ ਹਮਲਾ ਕਰਨ ਆ ਰਿਹਾ ਉਹ ਪਲਾਨ ਨਾਲ ਆ ਰਿਹਾ ਹੁੰਦਾ ਹੈ, ਤੇ ਜਿਹੜਾ ਬੰਦਾ ਰੋਜ਼ ਲੱਗਿਆ ਡਿਊਟੀ 'ਚ ਉਹਦਾ ਰੂਟੀਨ ਜਾ ਬਣ ਜਾਂਦਾ ਕਿ ਇੱਥੇ ਕਿਹੜਾ ਕੋਈ ਆਉਂਦਾ, ਕਿਹੜਾ ਕੋਈ ਸੁਣਦਾ, ਕੋਈ ਆਉਂਦਾ ਨਹੀਂ। ਉਹ ਥੋੜਾ ਜਿਹਾ ਉਸ ਸਮੇਂ ਨਾਲ ਅਣਗਹਿਲੀਪਣ ਵੀ ਹੋ ਜਾਂਦਾ। ਇਹ ਵੀ ਨਤੀਜਾ। ਸੋ ਹੁਣ ਕਹਿੰਦੇ ਜੀ ਕਿ ਇਹ ਪੰਜਾਬ ਪੁਲਿਸ ਨੇ ਇੱਕ ਪਾਸੇ ਉਹ ਆਪਾਂ ਗੱਲ ਕਰਕੇ ਹਟਿਆ ਕਿ ਪੁਲਿਸ ਦੀ ਥਾਲੀ 'ਚ ਮੋਟਾ ਅਨਾਜ, ਕਿ ਜੀ ਉਹ ਫਿੱਟ ਹੋ ਜਾਣ, ਮੋਟਾਪਾ ਨਾ ਆਵੇ, ਸਿਹਤਯਾਬ ਰਹਿਣ। ਦੂਏ ਪਾਸੇ ਕਹਿੰਦੇ ਜੀ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ, ਕੁਝ ਦਿਨ ਪਹਿਲਾਂ ਵੀ ਇਸ ਮਸਲੇ ਦੀ ਗੱਲ ਕੀਤੀ ਸੀ ਕਿ ਇਹਦੇ ਲਈ ਇੱਕ ਬਕਾਇਦਾ ਕਮਾਂਡੋ ਪੱਧਰ ਦੀ ਤਿਆਰੀ ਕਰਾਈ ਜਾ ਰਹੀ ਹੈ, ਜਿਹੜੇ ਹੁਣ VIP ਦੀ ਤੈਨਾਤੀ 'ਚ ਹੋਣਗੇ ਸੁਰੱਖਿਆ ਮੁਲਾਜ਼ਮ। ਸੋ ਕਹਿੰਦੇ ਜੀ ਉਹਨਾਂ ਦੇ ਲਈ ਰੋਜ਼ 10 ਕਿਲੋਮੀਟਰ ਦੀ ਦੌੜ ਵੀ ਹੋਇਆ ਕਰੂਗੀ, 5 ਕਿਲੋਮੀਟਰ ਉਹਨਾਂ ਨੇ ਭਾਰੀ ਵਜਨ ਆਪਣੇ ਨਾਲੋਂ ਵੱਧ ਚੱਕ ਕੇ ਵੀ ਭੱਜਣਾ ਹੈ, ਉਹਨਾਂ ਦੀਆਂ 150-150 200 ਡੰਡ ਬੈਠਕਾਂ ਵੀ ਹੋਇਆ ਕਰਨਗੀਆਂ ਹੈ, ਉਹਨਾਂ ਦੀਆਂ ਹੋਰ 25 ਦੇ ਕਰੀਬ ਸਖਤ ਐਕਸਰਸਾਈਜ਼ਾਂ ਵੀ ਹੋਇਆ ਕਰਨਗੀਆਂ। ਹਰ 6 ਮਹੀਨੇ ਬਾਅਦ ਉਹਨਾਂ ਦੀ ਦੁਬਾਰਾ ਮਤਲਬ ਕਿ ਉਹ ਪੜਚੋਲ ਹੋਇਆ ਕਰੂਗੀ, ਹਰ 3 ਮਹੀਨੇ ਬਾਅਦ ਹਥਿਆਰਾਂ ਦੀ ਉਹਨਾਂ ਦੀ ਸਮੀਖਿਆ ਹੋਇਆ ਕਰੂਗੀ। ਤੇ ਪਰ 2010 ਤੋਂ ਬਾਅਦ ਜਿਹੜੇ ਭਰਤੀ ਹੋਏ ਨੇ ਉਹੀ VIP ਸੁਰੱਖਿਆ ਜਾਣਗੇ, ਕਿਉਂਕਿ ਉਹ ਉਮਰ ਦਰਾਜ ਨਹੀਂ ਹੋਣਗੇ, ਉਹ ਨੌਜਵਾਨ ਹੋਣਗੇ। ਸੋ ਇਸ ਲਈ ਇਹ ਫਾਰਮੂਲੇ ਕੱਢੇ ਨੇ ਤਾਂ ਕਿ ਸੁਰੱਖਿਆ ਚੌਕਸ ਹੋ ਜਾਵੇ। ਪਰ ਜਿਵੇਂ ਤੁਸੀਂ ਕਿਹਾ
ਕਿ ਕੁਝ ਤਾਂ ਸਿਰਫ ਮਤਲਬ ਤੁਸੀਂ ਕਹਿੰਦੇ ਹੋ ਕਿ ਜੇ ਜਵਾਨ ਬੰਦ ਕਰ ਲੈਣ ਕੁਝ ਤਾਂ ਉਹਨਾਂ ਨੂੰ ਸੁਰੱਖਿਆ ਦੀ ਵੀ ਲੋੜ ਨਾ ਪਵੇ, ਪਰ ਜੀ ਕੁਝ ਜੀ ਤਾਂ ਜਵਾਨ ਖੋਲਦੇ ਹੀ ਇਸ ਲਈ ਨੇ ਕਿ ਸੁਰੱਖਿਆ ਮੁਲਾਜ਼ਮ ਮਿਲ ਜਾਣ। ਸਿੱਖਿਆ ਮਿਲ ਜਾਵੇ ਜੀ, ਕੁਝ ਸਹੀ। ਤਾਂ ਮਾੜਾ, ਕੌੜਾ, ਭੱਦਾ, ਹਲਕਾ, ਘਟੀਆ, ਹੈ ਨਾ, ਹਮ, ਇਖਲਾਕ ਤੋਂ ਗਿਰਿਆ ਹੋਇਆ ਸ਼ਬਦ ਬੋਲਦੇ ਹੀ ਇਸ ਲਈ ਨੇ, ਬੋਲੀ ਬੋਲਦੇ ਹੀ ਇਸ ਲਈ ਨੇ, ਉਹ ਹਮ, ਵਰਤਾਰਾ ਜਿਹਾ ਦੁਹਰਾਉਂਦੇ ਹੀ ਇਸ ਲਈ ਨੇ ਤਾਂ ਕਿ ਉਹਨਾਂ ਨੂੰ ਸੁਰੱਖਿਆ ਮਿਲ ਜਾਵੇ। ਜੀ। ਸੋ ਹੁਣ ਉਹਨਾਂ ਨੂੰ ਨੌਜਵਾਨ ਸੁਰੱਖਿਆ ਮਿਲਣੀ ਹੈ। ਹਮ, ਇਹ ਵੱਡਾ ਸਵਾਲ ਇਹ ਪਹਿਲਾਂ ਵੀ ਖੜਾ ਤੇ ਅੱਜ ਵੀ ਖੜਾ ਪ੍ਰਵੀਨ ਜੀ, ਕਿ ਹਮ, ਨੌਜਵਾਨ ਸੁਰੱਖਿਆ ਮੁਲਾਜ਼ਮਾਂ ਨੂੰ ਕੀ ਸਿਰਫ ਸੁਰੱਖਿਆ ਲਈ ਉਹ ਵਰਤਿਆ ਜਾਊਗਾ, ਜੀ ਬਿਲਕੁਲ। ਜਾਂ ਜਵਾਕ ਢੋਣ ਲਈ, ਹਮ, ਘਰ ਵਾਲੀ ਨੂੰ ਸ਼ਾਪਿੰਗ ਕਰਾਉਣ ਲਈ, ਨਿਆਣਿਆਂ ਹਮ, ਨੂੰ ਲਿਆਉਣ ਲਈ, ਗੱਡੀ ਦੇ ਡਰਾਈਵਰ ਵਜੋਂ, ਰਸੋਈਏ ਵਜੋਂ, ਮਾਲੀ ਵਜੋਂ, ਚੌਕੀਦਾਰ ਵਜੋਂ ਉਹਨਾਂ ਲਈ ਨਹੀਂ ਵਰਤਿਆ ਜਾਊਗਾ। ਇਹਦੀ ਗਰੰਟੀ ਕੌਣ ਲਏਗਾ? ਇਹ ਵੱਡੇ ਵੀਆਈਪੀ ਲੋਕ, ਵੱਡੇ ਅਫਸਰ, ਵੱਡੇ ਅਧਿਕਾਰੀ, ਨਾਮੀ ਸਿਆਸਤਦਾਨ, ਵੱਡੇ ਕਾਰੋਬਾਰੀ ਇਹਨਾਂ ਚੀਜ਼ਾਂ ਲਈ ਵੀ ਮੁਲਾਜ਼ਮਾਂ ਦਾ ਸ਼ੋਸ਼ਣ ਕਰਦੇ ਨੇ। ਇਸ ਦੇ ਉੱਤੇ ਵੀ ਨਜ਼ਰਸਾਨੀ ਦੀ ਲੋੜ ਹੈ। ਜੀ ਜੀ। ਸ਼ਰਮਾ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਜੀ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਖਬਰਾਂ ਤੇ ਚਰਚਾ ਕਰਨ ਦੇ ਲਈ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।